ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੁਖਵਿੰਦਰ ਸਿੰਘ ਆਸ ਕਰਦਾ ਕਿ ਤੁਸੀਂ ਤੇ ਤੁਹਾਡਾ ਪਰਿਵਾਰ ਰਾਜ਼ੀ ਖੁਸ਼ੀ ਹੋਵੋਗੇ। ਤੁਸੀਂ ਦੇਖ ਰਹੇ ਹੋ TV 84 ਤੇ ਮੈਂ ਹਾਜ਼ਰ ਹਾਂ ਦਾ ਫਾਲਟ ਲਾਈਨਸ ਪ੍ਰੋਗਰਾਮ ਲੈ ਕੇ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਾਂਗੇ ਦੋ ਮੁੱਦਿਆਂ ਬਾਰੇ। ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਦੇ ਪ੍ਰੋਗਰਾਮ ਦੇ ਦੌਰਾਨ ਸਿੱਖਾਂ ਵੱਲੋਂ ਸਿੱਖ ਕਤਲੇਆਮ ਦੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਅਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜੋ ਆਬਾਦੀ ਦਾ ਫੇਰਬਦਲ ਹੋ ਰਿਹਾ, ਜੋ ਪਿਛਲੇ ਦਿਨਾਂ 'ਚ ਮਸਲਾ ਕਾਫੀ ਚਰਚਾ 'ਚ ਵੀ ਰਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਆ, ਇਹਨਾਂ ਮਸਲਿਆਂ ਬਾਰੇ ਗੱਲਬਾਤ ਕਰਾਂਗੇ। वेलकम। नफरत के बाजार में मोहब्बत की दुकान। वेलकम। नफरत के बाजार में मोहब्बत की दुकान। ਰਾਹੁਲ ਗਾਂਧੀ ਭਾਰਤ ਦੇ ਵਿੱਚ 2024 ਦੇ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਲਈ ਤਿਆਰੀ ਕਰ ਰਹੇ ਨੇ ਅਤੇ ਸੰਭਾਵਤ ਉਹਨਾਂ ਨੂੰ ਕਾਂਗਰਸ ਦੇ ਜਿਹੜੇ ਪ੍ਰਧਾਨ ਮੰਤਰੀ ਚਿਹਰੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਅਤੇ ਇਸੇ ਦੌੜ ਦੇ ਵਿੱਚ ਹੁਣ ਰਾਹੁਲ ਗਾਂਧੀ ਜਿਹੜੇ ਆ ਉਹ ਭਾਰਤ ਦੇ ਵਿੱਚ ਕਦੇ ਟਰੱਕਾਂ 'ਤੇ ਚੜ੍ਹਦੇ ਆ, ਕਦੇ ਉਹ ਭਾਰਤ ਜੋੜੋ ਯਾਤਰਾ ਕਰਦੇ ਆ, ਤਰ੍ਹਾਂ ਦੇ ਜਿਹੜੇ ਆ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਅਤੇ ਪਿਛਲੇ ਦਿਨੀਂ ਉਹ ਅਮਰੀਕਾ ਦੌਰੇ 'ਤੇ ਆਏ ਸੀ। ਅਮਰੀਕਾ ਦੇ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਜਿਹੜੀ ਆ, ਕਾਂਗਰਸ ਦਾ ਹੀ ਇੱਕ ਯੂਨਿਟ, ਇੱਕ ਵਿੰਗ ਆ ਜਿਹੜਾ ਵਿਦੇਸ਼ਾਂ ਦੇ ਵਿੱਚ ਕਾਂਗਰਸ ਪਾਰਟੀ ਲਈ ਕੰਮ ਕਰਦਾ ਆ। ਉਹਨਾਂ ਵੱਲੋਂ ਸੈਂਟਾ ਕਲਾਰਾ ਦੇ ਵਿੱਚ ਇੱਕ ਮੀਟਿੰਗ ਆਰਗੇਨਾਈਜ਼ ਕੀਤੀ ਗਈ ਸੀ ਜਿਸ ਨੂੰ ਰਾਹੁਲ ਗਾਂਧੀ ਸੰਬੋਧਨ ਕਰ ਰਹੇ ਸੀ। ਇਸ ਸੰਬੋਧਨ ਦੇ ਦੌਰਾਨ ਉਸ ਮੀਟਿੰਗ ਹਾਲ ਦੇ ਵਿੱਚ ਮੌਜੂਦ ਕੁਝ ਸਿੱਖ ਨੌਜਵਾਨਾਂ ਵੱਲੋਂ ਇਹ ਰਾਹੁਲ ਗਾਂਧੀ ਦੇ ਭਾਸ਼ਣ ਦੌਰਾਨ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਪਰ ਇਹਨਾਂ ਨਾਅਰਿਆਂ ਦੀ ਸ਼ੁਰੂਆਤ ਜਿਹੜੀ ਆ ਉਸ ਗੁੱਸੇ ਦੇ ਨਾਅਰੇ ਦੇ ਨਾਲ ਹੋਈ ਜੋ ਕਤਲੇਆਮ ਸਿੱਖਾਂ ਦਾ ਕਾਂਗਰਸ ਪਾਰਟੀ ਦੀ ਸਰਕਾਰ ਦੇ ਸਮੇਂ 1984 ਦੇ ਵਿੱਚ ਇੰਡੀਅਨ ਸਟੇਟ ਵੱਲੋਂ ਕੀਤਾ ਗਿਆ ਸੀ, ਜੋ ਜੈਨੋਸਾਈਡ ਸਿੱਖਾਂ ਦਾ ਕੀਤਾ ਗਿਆ ਸੀ। ਅਤੇ ਇਸ ਰੋਹ ਨੂੰ ਪ੍ਰਗਟਾਉਂਦਿਆਂ ਉੱਥੇ ਨੌਜਵਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਅਤੇ ਇਸ ਸਾਰੀ ਘਟਨਾ ਦੀ ਵੀਡੀਓ ਅੱਜ ਸਾਰਾ ਦਿਨ ਇੰਡੀਅਨ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਰਹੀ। ਲਗਾਤਾਰ ਇਸ ਵੀਡੀਓ ਨੂੰ ਜਿਹੜਾ ਆ ਉਹ ਦਿਖਾਇਆ ਜਾ ਰਿਹਾ ਹੈ ਇੰਡੀਅਨ ਮੀਡੀਆ ਦੇ ਚੈਨਲਸ ਦੇ ਉੱਤੇ। ਪਰ ਇਸ ਦੇ ਨਾਲ ਜਿਹੜੀ ਇੱਕ ਸਿੱਖਾਂ ਦੇ ਅੰਦਰ ਰੋਹ ਦੀ ਗੱਲ ਆ, ਸਿੱਖਾਂ ਦੇ ਅੰਦਰ ਦਰਦ ਦੀ ਗੱਲ ਆ, ਖਾਸ ਕਰਕੇ ਜਦੋਂ ਜੂਨ 1984 ਆ ਰਿਹਾ ਆ ਤਾਂ ਜਿਹੜਾ ਇੰਦਰਾ ਗਾਂਧੀ ਜਾਂ ਗਾਂਧੀ ਪਰਿਵਾਰ ਆ, ਜਿਹੜੀ ਉਹਨਾਂ ਦੀ ਲੈਗੇਸੀ ਆ ਪੋਲੀਟੀਕਲ ਲੀਡਰਸ਼ਿਪ ਦੀ, ਜੋ ਹੁਣ ਰਾਹੁਲ ਗਾਂਧੀ ਕਲੇਮ ਕਰ ਰਹੇ ਨੇ। ਅਤੇ ਰਾਹੁਲ ਗਾਂਧੀ ਜਿਹੜੇ ਆ ਜਿਨ੍ਹਾਂ ਦੀ ਇੱਕ ਛਵੀ ਇਹ ਬਣਾਈ ਜਾ ਰਹੀ ਆ ਕਿ ਬੜਾ ਸੌਫਟ ਹਾਰਟਡ, ਬੜਾ ਨਰਮ ਜਿਹਾ ਜਿਹੜਾ ਆ ਇਸ ਤਰ੍ਹਾਂ ਦਾ ਉਹ ਸ਼ਖਸ ਆ। ਪਰ ਅੱਜ ਜਦੋਂ ਇਹ ਵਿਰੋਧ ਹੋ ਰਿਹਾ ਸੀ ਤਾਂ ਉਸ ਸਮੇਂ ਜਿਹੜਾ ਰਾਹੁਲ ਗਾਂਧੀ ਦਾ ਰਿਐਕਸ਼ਨ ਸੀ ਉਹ ਆਪਣੇ ਆਪ ਦੇ ਵਿੱਚ ਹੀ ਬੜਾ ਹੈਰਾਨ ਕਰਨ ਵਾਲਾ ਅਤੇ ਬੜਾ ਮਤਲਬ ਕਿਸੇ ਵੀ ਇਨਸਾਨੀ ਦਿਲ ਨੂੰ ਜਿਹੜਾ ਆ ਝੰਜੋੜਨ ਵਾਲਾ ਸੀ। ਜਦੋਂ ਸਿੱਖ ਆਪਣੇ ਨਾਲ ਹੋਏ ਕਤਲੇਆਮ ਦੀ ਪੀੜ ਦਾ ਉੱਥੇ ਪ੍ਰਗਟਾਵਾ ਕਰ ਰਹੇ ਸੀ ਜਾਂ ਉਸ ਦਰਦ ਦਾ ਪ੍ਰਗਟਾਵਾ ਕਰ ਰਹੇ ਸੀ ਤਾਂ ਰਾਹੁਲ ਗਾਂਧੀ ਸਾਹਮਣੇ ਸਟੇਜ 'ਤੇ ਖੜ੍ਹ ਕੇ ਹੱਸ ਰਿਹਾ ਸੀ। ਅਤੇ ਸਿੱਖਾਂ ਦੇ ਇਸ ਪ੍ਰਗਟਾਵੇ ਨੂੰ, ਸਿੱਖਾਂ ਦੇ ਇਸ ਪ੍ਰੋਟੈਸਟ ਨੂੰ ਦੇਖ ਕੇ ਰਾਹੁਲ ਗਾਂਧੀ ਨੇ ਜੋ ਤੰਜ ਕੱਸਿਆ, ਜੋ ਕਮੈਂਟ ਮਾਰਿਆ, ਉਹ ਇਹ ਸੀ ਕਿ ਨਫ਼ਰਤ ਕੇ ਬਾਜ਼ਾਰ ਮੇਂ ਮੁਹੱਬਤ ਕੀ ਦੁਕਾਨ। ਕਿਉਂਕਿ ਜਿਹੜਾ ਇਹ ਪ੍ਰੋਗਰਾਮ ਸੀ, ਇਸ ਪ੍ਰੋਗਰਾਮ ਦਾ ਟਾਈਟਲ ਮੁਹੱਬਤ ਕੀ ਦੁਕਾਨ ਸੀ। ਜਿਹੜਾ ਰਾਹੁਲ ਗਾਂਧੀ ਦਾ ਇਹ ਪ੍ਰੋਗਰਾਮ ਔਰਗਨਾਈਜ਼ ਕੀਤਾ ਗਿਆ ਸੀ, ਪਰ ਜਦੋਂ ਸਿੱਖਾਂ ਨੇ ਵਿਰੋਧ ਕੀਤਾ ਤਾਂ ਉਦੋਂ ਰਾਹੁਲ ਗਾਂਧੀ ਨੇ ਹੱਸਦੇ ਹੋਏ, ਬੜੀ ਮਸ਼ਕਰੀ ਜੀ ਹਾਸੀ ਜਿਹਨੂੰ ਕਹਿੰਦੇ ਆ, ਉਵੇਂ ਇਹ ਕਮੈਂਟ ਕੀਤਾ ਕਿ ਨਫ਼ਰਤ ਕੇ ਬਾਜ਼ਾਰ ਮੇਂ ਮੁਹੱਬਤ ਕੀ ਦੁਕਾਨ। ਤਾਂ ਰਾਹੁਲ ਗਾਂਧੀ ਜੀ ਨੂੰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਆਖਰ ਇਹ ਗੱਲ ਤਾਂ ਦੱਸਣ ਕਿ ਨਫ਼ਰਤ ਦਾ ਬਾਜ਼ਾਰ ਕੌਣ ਚਲਾ ਰਿਹਾ ਹੈ ਅਤੇ ਮੁਹੱਬਤ ਦੀ ਦੁਕਾਨ ਕੌਣ ਚਲਾ ਰਿਹਾ ਹੈ। ਗੱਲ ਇਹ ਆ ਕਿ
ਸਿੱਖਾਂ ਨੇ ਜੋ ਨਫ਼ਰਤ ਭਾਰਤ ਦੇ ਵਿੱਚ ਹੰਢਾਈ ਆ, ਸਿੱਖਾਂ ਨੇ ਜੋ ਕਤਲੇਆਮ ਭਾਰਤ ਦੇ ਵਿੱਚ ਹੰਢਾਇਆ, ਜਿਸ ਤੋਂ ਬਾਅਦ ਜਿਹੜੀ ਇੱਕ ਜਸਟਿਸ ਦੀ ਗੱਲ ਹੁੰਦੀ ਆ, ਦੋਸ਼ੀਆਂ ਨੂੰ ਕਟਹਿਰੇ 'ਚ ਖੜੇ ਕਰਨ ਦੀ ਗੱਲ ਹੁੰਦੀ ਆ, ਉਸ ਦਾ ਕੋਈ ਵੀ ਥੋ ਪਤਾ ਨਹੀਂ। ਕਿਸੇ ਦੋਸ਼ੀ ਨੂੰ, ਕਿਸੇ ਕ੍ਰਿਮੀਨਲ ਨੂੰ ਜਿਹੜਾ ਆ ਉਸ ਜੈਨੋਸਾਈਡ ਦੇ ਵਿੱਚ ਅਜੇ ਤੱਕ ਵੀ ਜਿਹੜੀ ਕੋਈ ਅਜਿਹੀ ਸਜ਼ਾ ਨਹੀਂ ਦਿੱਤੀ ਗਈ ਜਿਹੜੀ ਕਿ ਕੋਈ ਐਗਜ਼ਾਮਪਲਰੀ ਹੋਵੇ। ਸਿੱਖ ਅਜੇ ਤੱਕ ਦਰ ਦੀਆਂ ਠੋਕਰਾਂ ਖਾ ਰਹੇ ਨੇ, ਜਿਹੜੇ ਪੀੜਤ ਨੇ, ਕਿ ਸਾਡੇ ਲੋਕਾਂ ਦਾ ਕਤਲੇਆਮ ਕਰਨ ਵਾਲੇ, ਸਾਡੇ ਪਰਿਵਾਰਾਂ ਨੂੰ ਸਾਡੀਆਂ ਅੱਖਾਂ ਦੇ ਸਾਹਮਣੇ ਜਿਉਂਦਿਆਂ ਜੀ ਸਾੜ ਦੇਣ ਵਾਲੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ। ਲਗਾਤਾਰ ਭਾਰਤੀ ਅਦਾਲਤਾਂ ਦੇ ਵਿੱਚ ਜਿਹੜਾ ਆ ਸਿੱਖ ਜਿਹੜੇ ਆ ਉਹ ਕੇਸ ਲੜ ਰਹੇ ਨੇ। ਲਗਾਤਾਰ ਕੌਮਾਂਤਰੀ ਮੰਚਾਂ ਦੇ ਉੱਤੇ, ਕੌਮਾਂਤਰੀ ਪਲੇਟਫਾਰਮ ਦੇ ਉੱਤੇ ਜਿਹੜਾ ਆ ਸਿੱਖਾਂ ਨੇ ਆਪਣੇ ਜੈਨੋਸਾਈਡ ਦੀ ਆਵਾਜ਼ ਚੁੱਕੀ ਆ। ਪਰ ਇਹ ਕਾਂਗਰਸ ਪਾਰਟੀ ਤੇ ਇਹ ਰਾਹੁਲ ਗਾਂਧੀ ਦੀ ਪਾਰਟੀ, ਇਹਨਾਂ ਦਾ ਪਰਿਵਾਰ ਜਿਹੜਾ ਆ ਉਹ ਹਮੇਸ਼ਾ ਤੋਂ ਹੀ ਇਹਨਾਂ ਦੇ ਪਰਿਵਾਰ ਦੇ ਲਈ ਕਤਲੇਆਮ ਕਰਨ ਵਾਲੇ, ਸਿੱਖਾਂ ਦਾ ਕਤਲੇਆਮ ਕਰਨ ਵਾਲੇ ਲੋਕਾਂ ਦੀ ਪੁਸ਼ਤ ਪਨਾਹੀ ਕਰਦਾ ਰਿਹਾ। ਤੇ ਅੱਜ ਉਹੀ ਜਿਹੜੀ ਭਾਵਨਾ ਕਾਂਗਰਸ ਦੇ ਇਸ ਲੀਡਰ ਪਰਿਵਾਰ ਦੇ ਅੰਦਰ ਹੈ, ਜਾਂ ਕਾਂਗਰਸ ਦੀ ਸਾਰੀ ਇਸ ਜਮਾਤ ਦੇ ਅੰਦਰ ਆ, ਜਾਂ ਅਸੀਂ ਕਹੀਏ ਕਿ ਪੂਰੀ ਇੰਡੀਅਨ ਸਿਸਟਮ ਦੀ ਜਿਹੜੀ ਪੋਲੀਟੀਕਲ ਕਲਾਸ ਆ, ਜਿਹੜੀ ਮੇਨ ਸਟ੍ਰੀਮ ਪੋਲੀਟੀਕਲ ਕਲਾਸ ਆ, ਉਹਦੇ ਅੰਦਰ ਆ, ਉਸ ਦਾ ਪ੍ਰਗਟਾਵਾ ਅੱਜ ਰਾਹੁਲ ਗਾਂਧੀ ਦੇ ਚਿਹਰੇ ਤੋਂ ਹੋਇਆ। ਜਦੋਂ ਉਹਨਾਂ ਨੇ ਉਹ ਮਸਕਰੀ ਹਾਸੀ ਹੱਸੀ ਆ, ਜਦੋਂ ਸਿੱਖ ਆਪਣੇ ਦਰਦ ਦਾ ਪ੍ਰਗਟਾਵਾ ਕਰ ਰਹੇ ਸੀ ਉੱਥੇ, ਤਾਂ ਉਦੋਂ ਦਾ ਜਿਹੜਾ ਇਹ ਕਮੈਂਟ ਆ ਇਹ ਬੜੇ ਸਵਾਲ ਖੜੇ ਕਰਦਾ ਆ ਕਿ ਰਾਹੁਲ ਗਾਂਧੀ, ਜਿਹਦੇ ਬਾਰੇ ਇੱਕ ਬੜੀ ਇਮੇਜ ਬਣਾਈ ਜਾ ਰਹੀ ਆ ਕਿ ਉਹ ਬੜਾ ਸੌਫਟ ਹਾਰਟਡ, ਬੜਾ ਕਾਈਂਡ ਜਿਹੜਾ ਆ ਉਹ ਲੀਡਰ ਆ, ਪਰ ਉਸ ਦੇ ਅੰਦਰ ਵੀ ਜਿਹੜੀ ਉਸ ਦੀ ਬਿਰਤੀ ਆ, ਉਸ ਦੇ ਵਿੱਚ ਕੋਈ ਵੀ ਜਿਹੜਾ ਬਦਲਾਅ ਆ, ਉਸ ਦੇ ਪਿਛਲੇ ਪਰਿਵਾਰ ਦੇ ਜੋ ਲੋਕ ਰਹੇ ਨੇ, ਜਿਹੋ ਜਿਹਾ ਉਹਨਾਂ ਦਾ ਨੇਚਰ ਸੀ, ਉਹਦੇ ਨਾਲੋਂ ਕੋਈ ਵੀ ਬਦਲਾਅ ਨਹੀਂ। ਜਿਵੇਂ ਬਾਕੀ ਸਾਰੀ ਇੱਕ ਇਮੇਜ ਇਸਟੈਬਲਿਸ਼ ਕੀਤੀ ਜਾਂਦੀ ਆ, ਉਸੇ ਤਰ੍ਹਾਂ ਦੀ ਇਮੇਜ ਰਾਹੁਲ ਗਾਂਧੀ ਦੀ ਕੋਈ ਇਸਟੈਬਲਿਸ਼ ਕੀਤੀ ਜਾ ਰਹੀ ਹੈ। ਪਰ ਅੱਜ ਉਸ ਦਾ, ਕਿਉਂਕਿ ਉਹ ਫਰੀਕੁਐਂਟ ਰਿਐਕਸ਼ਨ ਸੀ, ਉਹ ਇੱਕਦਮ ਆਇਆ ਰਿਐਕਸ਼ਨ ਸੀ, ਤਾਂ ਉਹ ਜਿਵੇਂ ਦਾ ਰਿਐਕਸ਼ਨ ਆਇਆ ਹੈ ਰਾਹੁਲ ਗਾਂਧੀ ਦਾ, ਤਾਂ ਉਹ ਆਪਣੇ ਆਪ ਦੇ ਵਿੱਚ ਬੜਾ ਕੁਝ ਸਪਸ਼ਟ ਕਰਦਾ ਆ। ਪਰ ਦਾਦ ਦੇਣੀ ਬਣਦੀ ਆ ਉਹਨਾਂ ਸਿੱਖਾਂ ਦੀ, ਉਹਨਾਂ ਨੌਜਵਾਨਾਂ ਦੀ, ਜਿਨ੍ਹਾਂ ਨੇ ਆਪਣੀ ਪੀੜ੍ਹ ਨੂੰ, ਆਪਣੀ ਕੌਮ ਦੀ ਪੀੜ੍ਹ ਨੂੰ ਜਿਹੜਾ ਆ ਦੁਨੀਆ ਦੇ ਅੱਗੇ ਰੱਖਿਆ ਆ। ਭਾਵੇਂ ਕਿ ਅੱਜ ਮੀਡੀਆ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਸਿੱਖਾਂ ਨੇ ਪ੍ਰੋਗਰਾਮ ਖਰਾਬ ਕੀਤਾ ਇੰਡੀਅਨ ਮੀਡੀਆ ਦੇ ਵਿੱਚ, ਜਾਂ ਬੜਾ ਕੁਝ ਕਿਹਾ ਜਾ ਰਿਹਾ, ਪਰ ਘੱਟੋ ਘੱਟ ਦੁਨੀਆ ਨੂੰ ਇਸ ਗੱਲ ਦਾ ਪਤਾ ਤਾਂ ਲੱਗ ਰਿਹਾ ਕਿ ਸਿੱਖ ਅੱਜ ਵੀ ਉਸ ਪੀੜ ਦੇ ਨਾਲ ਜਿਉਂ ਰਹੇ ਨੇ। ਭਾਵੇਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਿਆ, ਭਾਵੇਂ ਸਿੱਖਾਂ ਨੂੰ ਜਸਟਿਸ ਨਹੀਂ ਮਿਲਿਆ, ਪਰ ਸਿੱਖਾਂ ਨੇ ਜਿਹੜੀ ਉਹ ਪੀੜ ਆ ਉਸ ਨੂੰ ਆਪਣੇ ਮਨਾਂ 'ਚੋਂ ਨਹੀਂ ਵਿਸਾਰਿਆ। ਤੇ ਅਗਲੀ ਗੱਲ ਜੋ ਰਾਹੁਲ ਗਾਂਧੀ ਨੇ ਰਿਐਕਟ ਕੀਤਾ, ਉਸ ਤੋਂ ਬਾਅਦ ਰਾਹੁਲ ਗਾਂਧੀ ਦਾ ਰਿਐਕਸ਼ਨ ਸੀ ਕਿ ਉਹ ਆਪਣੇ ਲੋਕਾਂ ਦੇ ਵਿੱਚ, ਜੋ ਕਾਂਗਰਸੀ ਉੱਥੇ ਮੌਜੂਦ ਸੀ, ਉਹਨਾਂ ਦੇ ਵਿੱਚ ਜਾ ਕੇ ਤੇ ਭਾਰਤ ਜੋੜੋ ਦੇ ਨਾਅਰੇ ਮਾਰਨ ਲੱਗਿਆ। ਮਤਲਬ ਖਾਲਿਸਤਾਨ ਦੇ ਰਿਐਕਸ਼ਨ ਦੇ ਵਿੱਚ, ਖਾਲਿਸਤਾਨ ਜਿੰਦਾਬਾਦ ਦੇ ਰਿਐਕਸ਼ਨ ਦੇ ਵਿੱਚ ਭਾਰਤ ਮਾਤਾ ਦੀ ਜੈ ਜਾਂ ਭਾਰਤ ਜੋੜੋ ਦੀ ਨਾਅਰੇਬਾਜ਼ੀ ਉੱਤੇ ਹੋਈ ਆ। ਪਰ ਹੁਣ ਇਹ ਸਵਾਲ ਆ ਕਿ ਯੂਨਾਈਟਿਡ ਨੇਸ਼ਨ ਜਿਹੜਾ ਆ, ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਕਨਸੈਪਟ ਆ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ। ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜਿਹੜਾ ਆ ਉਹ ਇਹ ਗੱਲ ਕਹਿੰਦਾ ਆ ਕਿ ਜਮਹੂਰੀ ਕਦਰਾਂ ਕੀਮਤਾਂ ਦੇ ਮੁਤਾਬਕ ਹਰ ਕੌਮ ਨੂੰ ਆਜ਼ਾਦੀ ਨਾਲ ਜਿਉਣ ਦਾ ਹੱਕ ਆ। ਇਹ ਵੀ ਸੰਭਾਵਤ ਆ ਕਿ ਕਿਸੇ ਵੀ ਦੇਸ਼ ਦੇ ਵਿੱਚ, ਕਿਸੇ ਕੰਟਰੀ ਦੇ ਵਿੱਚ ਜਿਹੜੀਆਂ ਨੇ ਵੱਖੋ ਵੱਖਰੀਆਂ ਕੌਮਾਂ, ਉਹ ਐਗਜ਼ਿਸਟੈਂਸ ਦੇ ਨਾਲ ਰਹਿ ਸਕਦੀਆਂ ਨੇ, ਪਰ ਇੱਕ ਹੱਦ ਹੁੰਦੀ ਆ, ਇੱਕ ਕੋਈ ਵਰਤਾਰਾ ਹੁੰਦਾ ਆ ਕਿ ਜਿਸ ਤੋਂ ਬਾਅਦ ਇਹ ਗੱਲ ਮੰਨੀ ਜਾਵੇ ਕਿ ਇੱਕ ਕੌਮ ਜਿਹੜੀ ਆ ਉਹ ਦੂਜੀ ਕੌਮ ਦੇ ਅਧੀਨ, ਜਾਂ ਕਿਸੇ ਮੈਜੋਰਿਟੀ ਨੇਸ਼ਨ ਦੇ ਅਧੀਨ ਕੋਈ ਦੂਜਾ ਨੇਸ਼ਨ ਨਹੀਂ ਰਹਿ ਸਕਦਾ। ਤਾਂ ਉਹਦੇ ਲਈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਾ ਜਿਹੜਾ ਕੰਸੈਪਟ ਆ ਉਸ ਨੂੰ ਇਜਾਦ ਕੀਤਾ ਗਿਆ, ਤੇ ਜਿਹਦੇ ਵਿੱਚ ਦੋ ਭਾਗਾਂ ਦੇ ਵਿੱਚ ਇਸ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਨੂੰ ਵੰਡਿਆ ਗਿਆ। ਇੱਕ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਤੇ ਇੱਕ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਡੈਮੋਕ੍ਰੇਸੀ ਦਾ ਇੱਕੋ ਪਾਰਟ ਆ, ਜਿਹਦੇ ਵਿੱਚ ਹਰ ਸ਼ਖਸ ਨੂੰ, ਹਰ ਕੌਮ ਨੂੰ, ਹਰ ਬੰਦੇ ਨੂੰ, ਹਰ ਭਾਈਚਾਰੇ ਨੂੰ ਵੋਟਾਂ ਦੇ ਰਾਹੀਂ ਆਪਣੀ ਵਿਲ ਜਿਹੜੀ ਆ, ਉਹ ਪੋਲੀਟੀਕਲ ਵਿਲ ਜਿਹੜੀ ਆ ਉਹ ਐਕਸਪ੍ਰੈਸ ਕਰਨ ਦਾ ਹੱਕ ਹੁੰਦਾ ਆ ਕਿ ਤੁਸੀਂ ਆਪਣੀ ਵੋਟ ਦੇ ਰਾਹੀਂ ਸਰਕਾਰ ਚੁਣ ਸਕਦੇ ਹੋ ਆਪਣੀ ਮਰਜ਼ੀ ਦੀ, ਜੋ ਤੁਹਾਨੂੰ ਗਵਰਨ ਕਰੇ। ਪਰ ਉਹ ਜਿਹੜੀ ਸਰਕਾਰ ਆ ਉਹ ਡੈਮੋਕ੍ਰੈਟਿਕ ਵੈਲਿਊਜ਼ ਦੇ ਮੁਤਾਬਕ ਕੰਮ ਕਰੇ, ਇਕੁਐਲਿਟੀ ਦੇ ਨਾਲ, ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਤੋਂ, ਸਪੈਸੀਫਿਕਲੀ ਕਿਸੇ ਕਮਿਊਨਿਟੀ ਦੇ ਲਈ, ਕਿਸੇ ਭਾਈਚਾਰੇ ਦੇ ਲਈ ਉਹ ਕੰਮ ਕਰੇ। ਉਦੋਂ ਤੱਕ ਜਿਹੜੀ ਉਹ ਸਰਕਾਰ ਆ ਉਹ ਵਾਜਬ ਆ। ਪਰ ਜਦੋਂ ਇਹਨਾਂ ਕਦਰਾਂ ਕੀਮਤਾਂ ਤੋਂ ਸਰਕਾਰ ਡਿੱਗ ਜਾਂਦੀ ਆ,
ਤਾਂ ਉਹ ਗੈਰ ਵਾਜਬ ਆ। ਤੇ ਫਿਰ ਜਿਹੜੀ ਉਹ ਪੀੜਤ ਕਮਿਊਨਿਟੀ ਆ ਜਾਂ ਕੋਈ ਪੀੜਤ ਨੇਸ਼ਨ ਆ ਜਿਸ ਦੇ ਨਾਲ ਧੱਕਾ ਹੁੰਦਾ ਆ, ਖਾਸ ਕਰਕੇ ਜਦੋਂ ਗੱਲ ਜੈਨੋਸਾਈਡ ਤੱਕ ਪਹੁੰਚ ਜਾਂਦੀ ਆ ਕਿ ਕਿਸੇ ਕੰਟਰੀ ਦੇ ਵਿੱਚ ਜਦੋਂ ਕਿਸੇ ਮਾਈਨੋਰਿਟੀ ਨੇਸ਼ਨ ਦੇ ਨਾਲ ਜਾਂ ਇੱਕ ਖਾਸ ਭਾਈਚਾਰੇ ਨੂੰ ਉਸ ਦੀ ਪਛਾਣ ਨੂੰ ਚਿੰਨ੍ਹਿਤ ਕਰਕੇ ਉਸ ਦਾ ਕਤਲੇਆਮ ਕੀਤਾ ਜਾਵੇ, ਤਾਂ ਫਿਰ ਉਸ ਭਾਈਚਾਰੇ ਨੂੰ ਜਿਹੜਾ ਆ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪ੍ਰੈਕਟਿਸ ਕਰਨ ਦਾ ਜਿਹੜਾ ਆ ਉਹ ਪੂਰਾ ਹੱਕ ਆ। ਇਹ ਯੂਨਾਈਟਿਡ ਨੇਸ਼ਨ ਦਾ ਚਾਰਟਰ ਇਹ ਗੱਲ ਬੋਲਦਾ ਆ, ਜਿਹਨੂੰ ਕਿ ਭਾਰਤ ਸਮੇਤ ਦੁਨੀਆ ਦੇ ਸਾਰੇ ਮੁਲਕਾਂ ਨੇ ਪ੍ਰਵਾਨ ਕੀਤਾ, ਮੰਨਿਆ ਆ। ਤੇ ਜਿਸ ਮੁਤਾਬਕ ਹੀ ਜਿਹੜੇ ਸਿੱਖ ਨੇ ਉਹ ਆਪਣੇ ਰੈਫਰੈਂਡਮ ਦੀ, ਆਪਣੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਡਿਮਾਂਡ ਕਰਦੇ ਆ ਕਿ ਉਹਨਾਂ ਦਾ ਜਿਹੜਾ ਸੋਵਰਨ ਕੰਟਰੀ ਆ, ਜਿਹੜਾ ਸੋਵਰਨ ਨੇਸ਼ਨ ਆ ਖਾਲਿਸਤਾਨ ਆ, ਉਸ ਦੇ ਲਈ ਸਿੱਖਾਂ ਨੂੰ ਹੱਕ ਦਿੱਤਾ ਜਾਵੇ ਕਿ ਸਿੱਖ ਜਿਹੜੇ ਆ ਉਹ ਰਹਿ ਸਕਣ, ਕਿਉਂਕਿ ਸਿੱਖਾਂ ਨੇ ਭਾਰਤ ਦੇ ਵਿੱਚ ਜਿਹੜੇ ਇੰਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪ੍ਰੈਕਟਿਸ ਕਰਦੇ ਆ, ਇੱਕ ਇੱਥੇ ਜੈਨੋਸਾਈਡ ਜਿਹੜਾ ਚੱਲਿਆ ਆ, ਸਿੱਖਾਂ ਦਾ ਕਤਲੇਆਮ ਹੋਇਆ। ਤੇ ਉਸ ਕਤਲੇਆਮ ਤੋਂ ਬਾਅਦ ਵੀ ਜਿਹੜਾ ਜਸਟਿਸ ਸਿਸਟਮ ਆ ਉਹ ਵੀ ਫੇਲ ਹੋਇਆ, ਉਹ ਸਿੱਖਾਂ ਨੂੰ ਇਸ ਕਤਲੇਆਮ ਦੇ ਵਿੱਚ ਜਸਟਿਸ ਨਹੀਂ ਦੇ ਸਕਿਆ। ਤੇ ਹੁਣ ਉਹ ਲੰਮਾ ਸਮਾਂ ਜਿਹੜਾ ਆ ਉਹ ਸਿੱਖ ਇਸ ਜਸਟਿਸ ਲਈ ਲੜਦੇ ਰਹੇ ਆ। ਪਰ ਹੁਣ ਜਦੋਂ ਜੈਨੋਸਾਈਡ ਹੋ ਚੁੱਕਿਆ ਆ, ਕਲਪਰੇਟਸ ਨੂੰ ਕੋਈ ਸਜ਼ਾ ਨਹੀਂ ਹੋਈ, ਤਾਂ ਹੁਣ ਸਿੱਖਾਂ ਦਾ ਯੂਨਾਈਟਿਡ ਨੇਸ਼ਨ ਦੇ ਚਾਰਟਰ ਦੇ ਮੁਤਾਬਕ ਇਹ ਫੁੱਲੀ ਰਾਈਟ ਬਣਦਾ ਆ ਕਿ ਉਹ ਐਕਸਟਰਨਲ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਪ੍ਰੈਕਟਿਸ ਕਰ ਸਕਣ। ਪਰ ਰਾਹੁਲ ਗਾਂਧੀ ਉਸੇ ਪੋਲੀਟਿਕਸ ਦੇ ਉੱਤੇ, ਜਿਹੜੀ ਇੰਡੀਅਨ ਨੈਸ਼ਨਲਿਜ਼ਮ ਦੀ ਪੋਲੀਟਿਕਸ ਜੋ ਬੀਜੇਪੀ ਕਰਦੀ ਆ ਉਹੀ ਕਾਂਗਰਸ ਕਰਦੀ ਆ, ਤਾਂ ਇੰਡੀਅਨ ਮੇਨਸਟ੍ਰੀਮ ਪੋਲੀਟਿਕਸ ਜਿਹੜੀ ਆ ਉਹਦੇ ਵਿੱਚ ਕੋਈ ਵੀ ਬਦਲਾਅ ਉਹਦੀ ਲੀਡਰਸ਼ਿਪ ਦੇ ਵਿਹਾਰ ਦੇ ਵਿੱਚ ਨਜ਼ਰ ਨਹੀਂ ਆ ਰਿਹਾ। ਤਾਂ ਜਿਨ੍ਹਾਂ ਲੀਹਾਂ ਦੇ ਉੱਤੇ ਨਰਿੰਦਰ ਮੋਦੀ ਦੀ ਸਰਕਾਰ ਚੱਲ ਰਹੀ ਆ, ਉਹੀ ਲੀਹਾਂ ਜਿਹੜੀਆਂ ਨੇ ਉਹਨਾਂ ਨੂੰ ਹੀ, ਜੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਦੇ ਆ ਤਾਂ ਉਹਨਾਂ ਹੀ ਲੀਹਾਂ ਦੇ ਉੱਤੇ ਜਿਹੜਾ ਆ ਉਹ ਸਾਰਾ ਇੰਡੀਅਨ ਸਟੇਟ ਦਾ ਵਿਹਾਰ ਰਹੇਗਾ। ਇਹ ਗੱਲ ਸਪਸ਼ਟ ਹੋ ਰਹੀ ਆ। ਤੇ ਇਸੇ ਗੱਲ ਦਾ ਜਿਹੜਾ ਪ੍ਰਗਟਾਵਾ ਆ ਉਹ ਭਾਰਤ ਜੋੜੋ ਦੀ ਜਿਹੜੀ ਨਾਅਰੇਬਾਜ਼ੀ ਆ ਉਸ ਤੋਂ ਕੀਤਾ। ਅਖੀਰ ਦੇ ਵਿੱਚ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਜਿਹੜਾ ਮੁੱਦਾ ਆ ਉਹ ਮੈਂ ਇੱਥੇ ਉਸ ਨੂੰ ਸਮੇਟਦਾ ਹਾਂ ਕਿ ਭਾਰਤ ਜੋੜੋ ਜਾਂ ਇੰਡੀਆ ਨੂੰ ਯੂਨਾਈਟ ਰੱਖਣ ਦੀ ਜਿਹੜੀ ਇਹ ਭਾਵਨਾ ਆ, ਉਹਦੇ ਇਸ ਭਾਵਨਾ ਦੇ ਅਧੀਨ ਹੀ ਇੰਡੀਆ ਦੇ ਵਿੱਚ ਅੱਜ ਤੱਕ ਮਾਈਨੋਰਿਟੀਜ਼ ਜਿਹੜੀਆਂ ਨੇ ਉਹਨਾਂ ਦੇ ਕਤਲੇਆਮ ਹੋਏ ਆ। ਕਿਉਂਕਿ ਜਦੋਂ ਵੀ ਕੋਈ ਮਾਈਨੋਰਿਟੀ ਜਿਹੜੀ ਆ, ਕੋਈ ਮਾਈਨੋਰਿਟੀ ਨੇਸ਼ਨ ਜਿਹੜਾ ਆ ਉਹ ਆਪਣੇ ਹੱਕ ਮੰਗਦਾ ਆ, ਉਹ ਬਰਾਬਰ ਦੇ ਹੋ ਕੇ ਰਹਿਣ ਦਾ ਹੱਕ ਭਾਰਤ ਦੇ ਵਿੱਚ ਮੰਗਦਾ ਆ, ਤਾਂ ਉਸ ਨੂੰ ਇਸੇ ਨਾਅਰੇ ਦੇ ਨਾਲ ਦਬਾਇਆ ਜਾਂਦਾ ਕਿ ਇਹ ਭਾਰਤ ਤੋੜਨ ਦੀ ਗੱਲ ਕਰ ਰਹੇ ਨੇ। ਤਾਂ ਇੰਡੀਆ ਨੂੰ ਜਿਹੜਾ ਇੱਕ ਦੈਵੀ ਰੂਪ, ਇੰਡੀਆ ਨੂੰ ਇੱਕ ਐਂਟਾਈਟੀ ਵਜੋਂ, ਇੱਕ ਦੈਵੀ ਐਂਟਾਈਟੀ ਵਜੋਂ ਜਿਹੜਾ ਆ ਉਹ ਸਥਾਪਿਤ ਕੀਤਾ ਗਿਆ, ਜੋ ਕਾਂਗਰਸ ਨੇ ਸਥਾਪਿਤ ਕੀਤਾ, ਜਿਸ ਨੂੰ ਕਾਂਗਰਸ ਨੇ ਯੂਜ਼ ਕਰਕੇ ਮਾਈਨੋਰਿਟੀ ਨੇਸ਼ਨਸ ਦਾ ਇੱਥੇ ਜੈਨੋਸਾਈਡ ਕੀਤਾ। ਤੇ ਬੀਜੇਪੀ ਲਗਾਤਾਰ ਉਸੇ ਲੀਹ ਤੇ ਚੱਲਦਿਆਂ ਇੱਥੇ ਮਾਈਨੋਰਿਟੀ ਨੇਸ਼ਨਸ ਦਾ ਜਿਹੜਾ ਆ ਉਹ ਘਾਣ ਕਰ ਰਹੀ ਆ, ਤੇ ਉਸੇ ਲੀਹ ਤੇ ਚੱਲਣ ਦਾ ਇਸ਼ਾਰਾ ਰਾਹੁਲ ਗਾਂਧੀ ਕਰ ਰਹੇ ਨੇ। ਤਾਂ ਇਹ ਭਾਰਤ ਦੀ ਮੇਨ ਸਟ੍ਰੀਮ ਸਿਆਸਤ ਦਾ ਭਵਿੱਖ ਆ, ਜੋ ਅਸੀਂ ਦੇਖਿਆ ਕਿ USA ਦੇ ਵਿੱਚ ਜਦੋਂ ਸਿੱਖਾਂ ਨੇ ਆਪਣੇ ਨਾਲ ਹੋਈ ਜੈਨੋਸਾਈਡ ਦਾ ਰੋਹ ਪ੍ਰਗਟਾਇਆ, ਤਾਂ ਉੱਥੇ ਜਿਹੜਾ ਇੰਡੀਅਨ ਸਟੇਟ ਦਾ ਫਿਊਚਰ ਦਾ ਇੱਕ ਲੀਡਰ ਐਸਟੈਬਲਿਸ਼ ਕੀਤਾ ਜਾ ਰਿਹਾ, ਤਾਂ ਉਸ ਦਾ ਵਿਹਾਰ ਜੋ ਹੈ ਉਹ ਇਹ ਪ੍ਰਗਟਾ ਕਰ ਰਿਹਾ ਸੀ ਕਿ ਭਵਿੱਖ ਦੇ ਭਾਰਤ ਵਿੱਚ ਵੀ ਮਾਈਨੋਰਿਟੀ ਨੇਸ਼ਨਸ ਦੇ ਲਈ ਕੋਈ ਜਸਟਿਸ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ 1980 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਤੋਂ ਦੁਪਹਿਰ 12 ਵਜੇ ਸ਼ੁਰੂ ਹੋ ਕੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ 6 ਵਜੇ ਸਮਾਪਤ ਹੋਣਗੇ। ਜਿੰਨੀ ਵੀ ਸਿੱਖ ਸੰਗਤ ਇਸ ਸੰਦੇਸ਼ ਦੇ ਜ਼ਰੀਏ ਸਾਡੇ ਨਾਲ ਜੁੜੀ ਹੋਈ ਆ, ਹੁਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਜੀ। 4 ਜੂਨ ਦਿਨ ਐਤਵਾਰ। ਕਿਸੇ ਵੀ ਜਾਣਕਾਰੀ ਲਈ ਦੋਨਾਂ ਗੁਰਦੁਆਰਿਆਂ ਨਾਲ ਸੰਪਰਕ ਕੀਤਾ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਇਹ ਵੱਡੀ ਬਹਿਸ ਚੱਲੀ ਕਿ ਪੰਜਾਬ ਦੀ ਡੈਮੋਗ੍ਰਾਫੀ ਚੇਂਜ ਹੋ ਰਹੀ ਆ, ਤੇ ਇਸ ਬਹਿਸ ਦਾ ਜਿਹੜਾ ਇੱਕ ਇਹ ਨੁਕਤਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਨੇ
ਕਿ ਗੈਰ ਪੰਜਾਬੀ ਨੇ ਉਹਨਾਂ ਦੀ ਗਿਣਤੀ 'ਚ ਚੋਖਾ ਵਾਧਾ ਹੋ ਰਿਹਾ ਤੇ ਇਹ ਵਾਧਾ ਜਿਹੜਾ ਉਹ ਭਾਵੇਂ ਪੰਜਾਬ ਦੇ ਵਪਾਰ ਦੀ ਗੱਲ ਹੋਵੇ ਜਾਂ ਪੰਜਾਬ ਦੇ ਵਿੱਚ ਕੰਮਕਾਰ ਦੀ ਗੱਲ ਹੋਵੇ ਤਾਂ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਗੈਰ ਪੰਜਾਬੀ ਕਾਬਜ਼ ਹੋ ਰਹੇ ਨੇ ਤੇ ਸਰਕਾਰਾਂ ਦੀਆਂ ਨੀਤੀਆਂ ਜ਼ਰੂਰ ਇਹਦੇ ਲਈ ਜ਼ਿੰਮੇਵਾਰ ਰਹੀਆਂ। ਇਹ ਇੱਕ ਬਹੁਤ ਵੱਡਾ ਵਿਸ਼ਾ ਆ। ਇਹ ਸਮੱਸਿਆ ਪੰਜਾਬ ਦਾ ਲਗਭਗ ਹਰ ਇੱਕ ਜਿਹੜਾ ਬੰਦਾ ਆ ਉਹ ਸਮਝਦਾ ਆ ਕਿ ਪੰਜਾਬ ਦੀ ਡੈਮੋਗ੍ਰਾਫਿਕ ਕ੍ਰਾਈਸਿਸ ਇੱਕ ਬੜੀ ਗੰਭੀਰ ਬਣੀ ਹੋਈ ਆ ਤੇ ਇਹਦਾ ਸੋਲਿਊਸ਼ਨ ਜਿਹੜਾ ਆ ਉਹ ਬੜਾ ਜ਼ਰੂਰੀ ਆ। ਪਰ ਕੁਝ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਤੁਸੀਂ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀ ਆਮਦ 'ਤੇ ਸਵਾਲ ਖੜੇ ਕਰਦੇ ਹੋ ਤੇ ਖੁਦ ਪੰਜਾਬ ਤੋਂ ਵੱਡੀ ਗਿਣਤੀ 'ਚ ਲੋਕ ਵਿਦੇਸ਼ਾਂ 'ਚ ਜਾ ਰਹੇ ਨੇ। ਉਹ ਜੇ ਵਿਦੇਸ਼ਾਂ 'ਚ ਜਾ ਸਕਦੇ ਆ ਤਾਂ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਨੇ ਖਾਸ ਕਰਕੇ ਪੂਰਬੀਏ ਨੇ ਜਿਹੜੇ ਯੂਪੀ ਬਿਹਾਰ ਇਹਨਾਂ ਸੂਬਿਆਂ ਤੋਂ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਆ ਰਹੇ ਨੇ ਤਾਂ ਤੁਸੀਂ ਇਹਨਾਂ ਦਾ ਵਿਰੋਧ ਕਿਉਂ ਕਰ ਰਹੇ ਹੋ ਜਾਂ ਤੁਹਾਡਾ ਵਿਰੋਧ ਜਿਹੜਾ ਆ ਉਹ ਲੈਜੀਟੀਮੇਟ ਨਹੀਂ ਆ। ਤਾਂ ਇਸ ਦੋ ਰਾਵਾਂ ਹੋ ਸਕਦੀਆਂ ਨੇ ਕਿਸੇ ਵੀ ਮਸਲੇ ਦੇ ਉੱਤੇ, ਪਰ ਮੈਂ ਤੁਹਾਡੇ ਅੱਗੇ ਕੁਝ ਫੈਕਟ ਜਿਹੜੇ ਆ ਉਹ ਰੱਖਣੇ ਚਾਹਾਂਗਾ ਜਿਹਦੇ ਨਾਲ ਕਿ ਇਹ ਇਮੇਜ ਕਲੀਅਰ ਹੋਵੇ ਕਿ ਵਿਰੋਧ ਕਿਉਂ ਹੋ ਰਿਹਾ ਆ। ਸਭ ਤੋਂ ਪਹਿਲੀ ਗੱਲ ਕਿ ਇਸ ਗੱਲ ਨੂੰ ਆਪਸ 'ਚ ਮਿਲਾਉਣਾ ਕਿ ਜਿਹੜਾ ਪੂਰਬੀਆਂ ਦਾ ਜਾਂ ਗੈਰ ਪੰਜਾਬੀਆਂ ਦਾ ਪੰਜਾਬ ਦੇ ਵਿੱਚ ਪ੍ਰਵਾਸ ਆ ਜਾਂ ਪੰਜਾਬ ਦੇ ਵਿੱਚ ਆਮਦ ਆ ਜਿਹੜੀ ਉਸ ਨੂੰ ਪੰਜਾਬ ਤੋਂ ਵਿਦੇਸ਼ਾਂ ਦੇ ਵਿੱਚ ਜਾ ਰਹੇ ਪੰਜਾਬੀਆਂ ਦੇ ਨਾਲ ਮਿਲਾ ਦੇਣਾ ਆਪਣੇ ਆਪ ਦੇ ਵਿੱਚ ਹੀ ਇਹ ਕੋਈ ਮੇਲ ਕਰਨ ਵਾਲੀ ਗੱਲ ਨਹੀਂ। ਇਹ ਬਿਲਕੁਲ ਸਰਾਸਰ ਗਲਤ ਗੱਲ ਆ। ਕਾਰਨ ਇਸ ਦੇ ਪਿੱਛੇ ਇਹ ਆ ਕਿ ਜਿਹੜੀ ਗੈਰ ਪੰਜਾਬੀਆਂ ਦੀ ਆਮਦ ਪੰਜਾਬ ਦੇ ਵਿੱਚ ਹੋ ਰਹੀ ਆ, ਗੈਰ ਪੰਜਾਬੀ ਭਾਰਤੀਆਂ ਦੀ ਜਿਹੜੀ ਆਮਦ ਅਸੀਂ ਕਹਿ ਸਕਦੇ ਹਾਂ, ਉਹ ਸਾਰੀ ਅਨਕੰਟਰੋਲਡ ਆ। ਉਸ ਦੇ ਵਿੱਚ ਕੋਈ ਕੰਟਰੋਲਡ ਰੂਲਸ ਨਹੀਂ ਆ ਕਿ ਜਿਹਦੇ ਨਾਲ ਤੁਸੀਂ ਇਹਨੂੰ ਨਿਯਮਬੱਧ ਕਰ ਸਕੋ ਕਿ ਕੌਣ ਪੰਜਾਬ ਦੇ ਵਿੱਚ ਆ ਸਕਦਾ ਆ, ਕੌਣ ਪੰਜਾਬ ਦੇ ਵਿੱਚ ਜ਼ਮੀਨ ਲੈ ਸਕਦਾ ਹੈ, ਕੌਣ ਪੰਜਾਬ ਦਾ ਵਾਸੀ ਬਣ ਸਕਦਾ ਹੈ, ਕੌਣ ਪੰਜਾਬ ਦਾ ਰਾਸ਼ਨ ਕਾਰਡ ਬਣਾ ਸਕਦਾ ਦਾ ਮਤਲਬ ਇਹ ਕੋਈ ਵੀ ਨਿਯਮ ਨਹੀਂ ਆ। ਬਸ ਜੇ ਤੁਸੀਂ ਬਿਹਾਰ 'ਚ ਜਾਂ ਯੂਪੀ 'ਚ ਕਿਸੇ ਵੀ ਥਾਂ 'ਤੇ ਰਹਿੰਦੇ ਹੋ, ਤੁਸੀਂ ਰੇਲ ਗੱਡੀ 'ਚ ਬੈਠਣਾ ਆ ਅਤੇ ਰੇਲ ਗੱਡੀ ਨੇ ਇੰਡੀਅਨ ਰੇਲਵੇ ਨੇ ਤੁਹਾਨੂੰ ਲਿਆ ਕੇ ਪੰਜਾਬ ਦੇ ਕਿਸੇ ਸਟੇਸ਼ਨ 'ਤੇ ਲਾ ਦੇਣਾ ਅਤੇ ਉੱਥੋਂ ਬਾਅਦ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਵਾਸੀ ਬਣ ਜਾਂਦੇ ਹੋ। ਤੁਹਾਡੇ ਲਈ ਸਰਕਾਰ ਨੇ ਫੈਸਿਲਿਟੀਜ਼ ਅੱਜ ਸਾਰੇ ਸਿਸਟਮ ਬਣਾਤੇ ਆ ਕਿ ਤੁਸੀਂ ਉੱਥੋਂ ਦੀ ਵੋਟ ਬਣਾ ਸਕਦੇ ਹੋ, ਤੁਸੀਂ ਉੱਥੋਂ ਦੇ ਆਧਾਰ ਕਾਰਡ ਬਣਾ ਸਕਦੇ ਹੋ, ਰਾਸ਼ਨ ਕਾਰਡ ਬਣਾ ਸਕਦੇ ਹੋ, ਸਾਰਾ ਕੁਝ ਸਾਰੀਆਂ ਫੈਸਿਲਿਟੀਜ਼ ਤੁਹਾਨੂੰ ਇੰਡੀਅਨ ਗਵਰਨਮੈਂਟ ਪ੍ਰੋਵਾਈਡ ਕਰਦੀ ਆ। ਜਿਸ ਦੇ ਕਰਕੇ ਕਿਉਂਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਬੜੀ ਗਰੀਬੀ ਆ ਕਈ ਸੂਬਿਆਂ ਦੇ ਵਿੱਚ, ਪੰਜਾਬ ਉਹਨਾਂ ਦੇ ਮੁਕਾਬਲੇ ਕਿਉਂਕਿ ਪੰਜਾਬ ਦਾ ਆਪਣਾ ਰਾਜ ਰਿਹਾ, ਇੱਕ ਸੋਵਰਨ ਸਟੇਟ ਰਹੀ ਆ, ਤਾਂ ਪੰਜਾਬ ਅੱਜ ਵੀ ਜਿਹੜੇ ਪੰਜਾਬ ਦੇ ਹਾਲਾਤ ਨੇ ਉਹ ਬਾਕੀਆਂ ਦੇ ਨਾਲੋਂ ਸਾਜ਼ਗਾਰ ਨੇ। ਇਸ ਕਰਕੇ ਉਹ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ, ਉਹਨਾਂ ਗਰੀਬ ਜਿਹੜੇ ਸੂਬੇ ਨੇ ਉਹਨਾਂ ਦੇ ਲੋਕਾਂ ਨੂੰ ਖਿੱਚ ਪੈਂਦੀ ਆ ਪੰਜਾਬ ਵੱਲ ਆਉਣ ਦੀ। ਜਿਵੇਂ ਪੰਜਾਬ ਤੋਂ ਸਿੱਧੀ ਜੀ ਗੱਲ ਆ ਕਿ ਪੰਜਾਬ ਤੋਂ ਵੀ ਲੋਕਾਂ ਨੂੰ ਖਿੱਚ ਪੈਂਦੀ ਆ ਵਿਦੇਸ਼ਾਂ ਵੱਲ ਜਾਣ ਦੀ ਕਿ ਜਿਹੜੀ ਤਰੱਕੀ ਕਰਨ ਦਾ ਹਰ ਇੱਕ ਦਾ ਮਨ ਦੇ ਵਿੱਚ ਖਿਆਲ ਹੁੰਦਾ ਆ ਅਤੇ ਹਰ ਇੱਕ ਦੀ ਇੱਛਾ ਹੁੰਦੀ ਆ। ਪਰ ਪੰਜਾਬ ਤੋਂ ਜਦੋਂ ਇਸ ਇੱਛਾ ਨੂੰ ਲੈ ਕੇ ਵਿਦੇਸ਼ਾਂ ਨੂੰ ਪ੍ਰਵਾਸ ਹੁੰਦਾ ਆ ਤਾਂ ਉਹ ਕੰਟਰੋਲਡ ਹੁੰਦਾ ਆ। ਜਿਹੜੇ ਵੀ ਮੁਲਕਾਂ ਦੇ ਵਿੱਚ ਪੰਜਾਬੀ ਜਾ ਰਹੇ ਨੇ ਪ੍ਰਵਾਸ ਕਰਕੇ, ਉਹ ਕੰਟਰੋਲਡ ਮਾਈਗ੍ਰੇਸ਼ਨ ਆ ਜਿਹਦੇ ਵਿੱਚ ਜਿਹੜੇ ਉਹ ਦੇਸ਼ ਨੇ ਉਹਨਾਂ ਦੇ ਕੁਝ ਨਿਯਮ ਹੁੰਦੇ ਆ, ਕੁਝ ਰੂਲ ਹੁੰਦੇ ਆ। ਉਹ ਤੁਹਾਡਾ ਮੈਡੀਕਲ ਕਰਾਉਂਦੇ ਆ, ਹਰ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਜਾਂਚ ਕਰਦੇ ਆ, ਫਿਰ ਉਹ ਤੁਹਾਨੂੰ ਐਂਟਰੀ ਦਿੰਦੇ ਆ ਆਪਣੀ ਕੰਟਰੀ ਦੇ ਵਿੱਚ ਜਾਂ ਆਪਣੀ ਸਟੇਟ ਦੇ ਵਿੱਚ ਅਤੇ ਫਿਰ ਤੁਸੀਂ ਜਾ ਕੇ ਉੱਥੇ ਕੰਮ ਕਰਦੇ ਹੋ। ਫਿਰ ਉੱਥੋਂ ਦਾ ਸਿਸਟਮ ਤੁਸੀਂ ਫੋਲੋ ਅਪ ਕਰਦੇ ਹੋ, ਤੁਸੀਂ ਉੱਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਮੰਨ ਕੇ ਉੱਥੇ ਇੱਕ ਸਮਾਂ ਹੁੰਦਾ ਆ ਤੁਸੀਂ ਰਹਿੰਦੇ ਹੋ, ਫਿਰ ਤੁਸੀਂ ਪੌੜੀ ਦਰ ਪੌੜੀ ਚੱਲਦੇ ਆ ਉੱਥੋਂ ਦੀ ਸਿਟੀਜ਼ਨਸ਼ਿਪ ਤੱਕ ਪਹੁੰਚਦੇ ਹੋ। ਤਾਂ ਇਹ ਇੱਕ ਪ੍ਰੋਸੈਸ ਦਾ ਬਹੁਤ ਵੱਡਾ ਫਰਕ ਆ ਜਿਹੜਾ ਪੰਜਾਬ ਦੇ ਵਿੱਚ ਆਮਦ ਹੋ ਰਹੀ ਆ ਗੈਰ ਪੰਜਾਬੀ ਭਾਰਤੀਆਂ ਦੀ, ਅਤੇ ਉਸ ਤੋਂ ਇਲਾਵਾ ਜਿਹੜੀ ਪੰਜਾਬ ਤੋਂ ਪ੍ਰਵਾਸ ਹੋ ਰਿਹਾ ਹੈ ਵਿਦੇਸ਼ਾਂ ਨੂੰ ਪੰਜਾਬੀਆਂ ਦਾ, ਤਾਂ ਇਹ ਬਹੁਤ ਵੱਡਾ ਫਰਕ ਆ। ਦੂਜਾ ਇਹ ਵੱਡਾ ਫਰਕ ਆ ਕਿ ਉੱਥੇ ਟ੍ਰੇਨ ਦੇ ਵਿੱਚ ਤੁਸੀਂ ਜਦੋਂ ਚੜ੍ਹਦੇ ਹੋ ਤਾਂ ਇੰਡੀਅਨ ਰੇਲਵੇ ਦਾ ਤੁਹਾਨੂੰ ਪਤਾ ਕਿ ਇਹ ਵੀ ਗੱਲ ਪੰਜਾਬ 'ਚ ਕਹੀ ਜਾਂਦੀ ਹੈ ਕਿ ਟਿਕਟ ਵੀ ਨਹੀਂ ਲਈ ਜਾਂਦੀ, ਮਤਲਬ ਹੋਰ ਤਾਂ ਪੈਸਾ ਲਾਉਣਾ ਹੀ ਕੀ ਆ ਪੰਜਾਬ ਆਉਣ ਦੇ ਲਈ ਗੈਰ ਪੰਜਾਬੀ ਭਾਰਤੀਆਂ ਨੇ। ਪਰ ਪੰਜਾਬ ਤੋਂ ਜਦੋਂ ਪੰਜਾਬੀ ਕਿਸੇ ਹੋਰ ਦੇਸ਼ ਦੇ ਵਿੱਚ ਪ੍ਰਵਾਸ ਕਰਦੇ ਨੇ ਤਾਂ ਉਹ ਇੱਕ ਵੱਡੀ ਇਨਵੈਸਟਮੈਂਟ ਕਰਦੇ ਨੇ, ਭਾਵੇਂ ਉਹ ਪੜ੍ਹਾਈ ਦੇ ਰੂਪ ਦੇ ਵਿੱਚ ਹੋਵੇ, ਪੜ੍ਹਾਈ ਦੀਆਂ ਫੀਸਾਂ ਹੋਣ ਜਾਂ ਫਿਰ ਹੋਰ ਉੱਥੇ ਬਿਜ਼ਨਸ ਦੀ ਗੱਲ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਵੀਜ਼ਾ ਲੈਂਦੇ ਨੇ ਤਾਂ ਉਹਦੇ ਲਈ ਵੱਡੀ ਇਨਵੈਸਟਮੈਂਟ ਹੁੰਦੀ ਆ। ਬਾਕੀ ਟਰੈਵਲ ਦੇ ਉੱਤੇ ਜਿਹੜੇ ਐਕਸਪੈਂਸਿਸ ਹੁੰਦੇ ਆ ਉਹ ਬਹੁਤ ਜ਼ਿਆਦਾ ਨੇ, ਤਾਂ ਇਹ ਗੱਲ ਦਾ ਬਹੁਤ ਵੱਡਾ ਫਰਕ ਆ। ਪਰ ਮਤਲਬ ਇਸ ਕਰਕੇ ਇਹ ਗੱਲ ਸਪਸ਼ਟ ਆ ਕਿ ਇਹਨਾਂ ਦੋਵੇਂ ਚੀਜ਼ਾਂ ਨੂੰ ਆਪਸ ਦੇ ਵਿੱਚ ਨਹੀਂ ਮਿਲਿਆ ਜਾ ਸਕਦਾ। ਹੁਣ ਜਿਹੜੀ ਗੱਲ ਪੰਜਾਬ ਦੇ ਵਿੱਚ ਆਮਦ ਦੀ ਕਰ ਰਹੇ ਆ ਕਿ ਪੰਜਾਬ ਨੂੰ ਲੇਬਰ ਦੀ ਲੋੜ ਆ, ਇਹ ਗੱਲ ਵੀ ਸਹੀ ਆ, ਲੇਬਰ ਦੀ ਲੋੜ ਆ, ਪਰ
ਇਹ ਗੱਲ ਪੰਜਾਬ ਦੇ ਵਿੱਚ ਲਗਾਤਾਰ ਜਥੇਬੰਦੀਆਂ ਚੁੱਕਦੀਆਂ ਰਹੀਆਂ ਨੇ। ਦਲ ਖਾਲਸਾ ਜਿਹੜੀ ਪੰਜਾਬ ਦੀ ਸੋਵਰੈਨਿਟੀ ਦੇ ਲਈ ਪੋਲੀਟਿਕਸ ਕਰਦੀ ਆ, ਉਹ ਲਗਾਤਾਰ ਇਸ ਗੱਲ ਦੇ ਉੱਤੇ ਸਟਰਗਲ ਕਰ ਰਹੇ ਆ, ਜਾਂ ਉਹਨਾਂ ਨੇ ਮਾਰਚ ਵੀ ਕੀਤੇ ਪੰਜਾਬ ਦੇ ਵਿੱਚ ਕਿ ਕੋਈ ਨਿਯਮ ਬਣਾਏ ਜਾਣ, ਨਿਯਮਬੱਧ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀ ਜਿਹੜਾ ਆ ਉਹ ਕਿਵੇਂ ਆ ਸਕਦਾ ਹੈ, ਕਿਵੇਂ ਇੱਥੋਂ ਦਾ ਵਾਸੀ ਬਣ ਸਕਦਾ ਹੈ, ਜਾਂ ਕਿਵੇਂ ਇੱਥੇ ਉਸ ਦੇ ਲਈ ਜਿਹੜੀਆਂ ਸਹੂਲਤਾਂ ਨੇ ਜਿਹੜੀਆਂ ਆਮ ਨਾਗਰਿਕ ਨੂੰ ਪੰਜਾਬ ਦੇ ਨੂੰ ਮਿਲਦੀਆਂ ਨੇ ਉਹ ਕਿਵੇਂ ਉਹਨਾਂ ਨੂੰ ਲੈ ਸਕਦਾ ਆ। ਤਾਂ ਇਹਦੇ ਲਈ ਨਿਯਮ ਬਣਾਏ ਜਾਣ। ਤੇ ਨਾਲ ਹੀ ਇਸ ਗੱਲ ਦੇ ਉੱਤੇ ਲਗਾਤਾਰ ਡਿਮਾਂਡ ਪੰਜਾਬ 'ਚ ਉੱਠਦੀ ਆ ਕਿ ਪੰਜਾਬ ਦੇ ਵਿੱਚ ਗੈਰ ਪੰਜਾਬੀਆਂ ਦੀ ਜ਼ਮੀਨ ਖਰੀਦਣ 'ਤੇ ਰੋਕ ਲਾਈ ਜਾਵੇ। ਤੇ ਇਹ ਗੱਲ ਕਦੀ ਕੋਈ ਅਨਕੋਂਸਟੀਟਿਊਸ਼ਨਲ ਨਹੀਂ ਹੈ ਇੰਡੀਆ ਦੇ ਵਿੱਚ। ਇੰਡੀਆ ਦੇ ਕੌਂਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਵੀਜ਼ਨਸ ਆ ਜਿਹਦੇ ਤਹਿਤ ਹਿਮਾਚਲ ਦੇ ਵਿੱਚ ਗੈਰ ਹਿਮਾਚਲੀ ਜਿਹੜੇ ਆ ਉਹ ਜ਼ਮੀਨ ਨਹੀਂ ਲੈ ਸਕਦੇ, ਤੇ ਹੋਰ ਬੜੇ ਸੂਬਿਆਂ ਦੇ ਵਿੱਚ, ਨੌਰਥ ਈਸਟ ਦੇ ਬੜੇ ਸੂਬਿਆਂ ਦੇ ਵਿੱਚ ਇਹ ਪ੍ਰੋਵੀਜ਼ਨਸ ਨੇ। ਤਾਂ ਪੰਜਾਬ, ਕਿਉਂਕਿ ਪੰਜਾਬ ਇੱਕ ਐਥਨਿਕ ਨੇਸ਼ਨ ਦਾ, ਇੱਕ ਮਾਈਨੋਰਿਟੀ ਨੇਸ਼ਨ ਦਾ ਹੋਮਲੈਂਡ ਆ, ਤਾਂ ਇੰਡੀਅਨ ਕੌਂਸਟੀਟਿਊਸ਼ਨ ਦੀ ਡੈਮੋਕ੍ਰੈਟਿਕ ਵੀ ਇਹ ਜਿਹੜੀ ਆ ਜ਼ਿੰਮੇਵਾਰੀ ਬਣਦੀ ਆ ਡੈਮੋਕ੍ਰੈਟਿਕਲੀ ਕਿ ਉਹ ਇਸ ਮਾਈਨੋਰਿਟੀ ਨੇਸ਼ਨ ਦੀਆਂ ਜਿਹੜੀਆਂ ਵੈਲਿਊਜ਼ ਨੇ, ਉਹਦਾ ਕਲਚਰ ਆ, ਉਹਦੀ ਡੈਮੋਗ੍ਰਾਫੀ ਆ, ਉਹਨੂੰ ਸਿਕਿਉਰ ਪ੍ਰੋਟੈਕਟ ਕਰਨ ਦੇ ਲਈ ਉਹ ਇਹੋ ਜਿਹੇ ਪ੍ਰੋਵੀਜ਼ਨਸ ਪੰਜਾਬ 'ਚ ਲਾਗੂ ਕਰੇ। ਪਰ ਹੋ ਕੀ ਰਿਹਾ, ਹੁਣ ਅਸੀਂ ਕੁਝ ਫੈਕਟਸ ਦੇ ਵੱਲ ਆਉਂਦੇ ਆ। ਤਾਂ ਪੰਜਾਬ ਦੇ ਵਿੱਚ ਸਿੱਖਾਂ ਦਾ ਪੰਜਾਬ ਹੋਮਲੈਂਡ ਆ, ਇਹ ਸਾਰੀ ਦੁਨੀਆ ਨੂੰ ਪਤਾ, ਸਾਰੀ ਦੁਨੀਆ ਜਾਣਦੀ ਆ। ਪਰ ਸਿੱਖਾਂ ਤੋਂ ਬਾਅਦ ਇੱਕ ਵੱਡੀ ਆਬਾਦੀ ਜਿਹੜੀ ਆ ਹਿਸਟੋਰੀਕਲੀ ਇੱਥੇ ਹਿੰਦੂ ਕਮਿਊਨਿਟੀ ਦੀ ਵੀ ਆ। ਪਾਕਿਸਤਾਨ ਅਤੇ ਇੰਡੀਆ ਦੇ ਹੋਂਦ 'ਚ ਆਉਣ ਤੋਂ ਪਹਿਲਾਂ ਸਾਂਝੇ ਪੰਜਾਬ ਦੇ ਵਿੱਚ ਮੁਸਲਮਾਨ ਜਿਹੜੀ ਆਬਾਦੀ ਆ ਉਹ ਸਭ ਤੋਂ ਵੱਧ ਸੀ। ਤਾਂ ਪੰਜਾਬ ਦੀ ਹਿਸਟਰੀ ਵੱਖਰੀ ਆ ਜਿਹੜੀ ਆ। ਹੁਣ ਇੰਡੀਆ ਅਤੇ ਪਾਕਿਸਤਾਨ ਦੇ ਹੋਂਦ ਦੇ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਇੱਕ ਸੋਵਰਨ ਕੰਟਰੀ ਸੀ, ਤਾਂ ਉਸ ਦਾ ਆਪਣਾ ਇੱਕ ਰੂਪ, ਆਪਣਾ ਇੱਕ ਕਲਚਰ, ਆਪਣਾ ਸੱਭਿਆਚਾਰ, ਆਪਣੀ ਹਿਸਟਰੀ ਸੀ। ਪਰ ਹੁਣ ਜਦੋਂ ਇਹ ਦੋ ਨੇਸ਼ਨਸ, ਦੋ ਕੰਟਰੀਜ਼ ਜਿਹੜੀਆਂ ਨੇ ਹੋਂਦ 'ਚ ਆ ਗਈਆਂ ਨੇ, ਤਾਂ ਉਸ ਨੇ ਪੰਜਾਬ ਦਾ ਸਾਰਾ ਆਪਾਂ ਕਹਿ ਸਕਦੇ ਕਿ ਮੂੰਹ ਮਹਾਂਦਰਾ ਹੀ ਖਰਾਬ ਕਰ ਦਿੱਤਾ ਹੈ। ਤਾਂ ਇਹੀ ਸਮੱਸਿਆ ਹੁਣ ਚੜ੍ਹਦੇ ਪੰਜਾਬ ਦੇ ਵਿੱਚ ਆ ਰਹੀ ਹੈ, ਕਿਉਂਕਿ ਲਹਿੰਦਾ ਪੰਜਾਬ ਵੱਡੀ ਜਿਹੜੀ ਮੁਸਲਮਾਨ ਆਬਾਦੀ ਪੰਜਾਬ ਦੀ ਸੀ ਉਸ ਨੂੰ ਆਪਣੇ ਵਿੱਚ ਉਸਨੇ ਸਮੇਟ ਲਿਆ ਤੇ ਉਹ ਲਹਿੰਦੇ ਪੰਜਾਬ ਦੇ ਵਿੱਚ ਰਹਿ ਰਹੀ ਆ। ਪਰ ਚੜ੍ਹਦੇ ਪੰਜਾਬ ਦੇ ਵਿੱਚ ਦੋ ਵੱਡੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਕਮਿਊਨਿਟੀ ਸੀ, ਉਹ ਇੱਥੇ ਵਸੀਆਂ, ਸਿੱਖ ਤੇ ਹਿੰਦੂ, ਜਿਹੜੇ ਕਿ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਪੰਜਾਬੀ ਨੇ, ਉਹਨਾਂ ਦੀ ਜਿਹੜੀ ਹਿਸਟੋਰੀਕਲ ਲੈਗੇਸੀ ਆ ਪੰਜਾਬ ਨਾਲ ਜੁੜੀ ਹੋਈ ਆ। ਤਾਂ ਪਰ ਅੰਕੜੇ ਕੀ ਕਹਿ ਰਹੇ ਨੇ ਕਿ ਕੌਣ ਜ਼ਿਆਦਾ ਵੱਧ ਰਿਹਾ, ਕੌਣ ਘਟ ਰਿਹਾ। ਤਾਂ ਇੰਡੀਆ ਜਿਹੜਾ ਕਿ ਇੱਕ ਮੈਜੋਰਿਟੀ ਹਿੰਦੂ ਸਟੇਟ ਆ, ਮੈਜੋਰਿਟੀ ਹਿੰਦੂ ਕੰਟਰੀ ਆ, ਤੇ ਹੁਣ ਹਿੰਦੂ ਰਾਸ਼ਟਰ ਵੱਲ ਨੂੰ ਉਹ ਐਲਾਨੀਆ ਤੌਰ 'ਤੇ ਵੱਧ ਰਿਹਾ, ਤੇ ਉਸ ਦਾ ਅਸਰ ਪੰਜਾਬ ਦੀ ਡੈਮੋਗ੍ਰਾਫੀ 'ਤੇ ਇਹ ਪੈ ਰਿਹਾ ਕਿ 2011 ਦਾ ਲੇਟੈਸਟ ਸੈਂਸਸ ਜਿਹੜਾ ਆ, ਉਸ ਸੈਂਸਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਪੰਜਾਬ ਦੀ ਕੁੱਲ ਆਬਾਦੀ ਆ ਉਹ 2.75 ਕਰੋੜ ਆ, ਤੇ ਜਿਸ ਦੇ ਵਿੱਚੋਂ ਜਿਹੜੀ ਸਿੱਖਾਂ ਦੀ ਗਿਣਤੀ ਆ ਉਹ 1.60 ਕਰੋੜ, ਜੋ ਕਿ 57.69% ਬਣਦੀ ਆ, ਤੇ ਹਿੰਦੂਆਂ ਦੀ ਗਿਣਤੀ ਜਿਹੜੀ ਆ ਉਹ 1.7 ਕਰੋੜ, ਜੋ ਕਿ 38.49% ਬਣਦੀ ਆ। ਤਾਂ ਇਹ 2011 ਦਾ ਅੰਕੜਾ ਸੀ। ਪਰ 2011 ਤੋਂ ਹੁਣ ਥੋੜ੍ਹਾ ਜਿਹਾ ਪਿੱਛੇ ਚੱਲਦੇ ਆ ਕਿ ਆਬਾਦੀ ਦੇ ਵਿੱਚ ਫੇਰਬਦਲ ਕਿਵੇਂ ਹੋ ਰਿਹਾ। ਤੇ ਜਿਹੜਾ 2001 ਦਾ ਉਸ ਤੋਂ ਪਹਿਲਾਂ ਅੰਕੜਾ ਸੀ, ਉਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਸਿੱਖਾਂ ਦੀ ਉਦੋਂ ਗਿਣਤੀ ਸੀ ਉਹ 59.91% ਸੀ, ਤੇ ਹਿੰਦੂਆਂ ਦੀ ਜਿਹੜੀ ਗਿਣਤੀ ਸੀ ਉਹ 36.94% ਸੀ। ਤੇ ਇਸ ਤੋਂ ਬਾਅਦ 1991 ਦੀ ਗੱਲ ਕਰੀਏ ਤਾਂ 1991 ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਆ ਉਹ 62.95% ਸੀ, ਤੇ ਹਿੰਦੂਆਂ ਦੀ ਗਿਣਤੀ ਜਿਹੜੀ ਆ ਉਹ 34.46% ਸੀ। ਤੇ ਹੁਣ ਜਦੋਂ ਤੁਸੀਂ ਇਹਨਾਂ ਅੰਕੜਿਆਂ ਨੂੰ ਦੇਖਦੇ ਹੋ ਤਾਂ ਇਹ ਸਪਸ਼ਟ ਹੁੰਦਾ ਕਿ 1991 ਤੋਂ 2011 ਤੱਕ 30 ਸਾਲਾਂ ਦੇ ਵਿੱਚ ਸਿੱਖਾਂ ਦੀ ਗਿਣਤੀ ਜਿਹੜੀ ਆ ਉਹ ਘਟਦੀ ਗਈ ਆ, ਤੇ ਜਿਹੜੇ ਹਿੰਦੂਆਂ ਦੀ ਗਿਣਤੀ ਆ ਉਹ ਲਗਾਤਾਰ ਵੱਧਦੀ ਗਈ ਆ। ਹੁਣ ਇਹ ਜਿਹੜੀ ਤਬਦੀਲੀ ਆ, ਇਸ ਦੇ ਪਿੱਛੇ ਵੀ ਬੜੇ ਕਾਰਨ ਨੇ। ਇਹਦੇ ਪਿੱਛੇ ਇੱਕ ਬੜਾ ਲੁਕਿਆ ਹੋਇਆ ਤੱਥ ਆ ਜੋ ਸਾਨੂੰ ਸਮਝਣਾ ਪਵੇਗਾ। ਜਦੋਂ ਅਸੀਂ ਹਿੰਦੂਆਂ ਦੀ ਗੱਲ ਕਰ ਰਹੇ ਹਾਂ ਤਾਂ ਇੱਥੇ ਬੜਾ ਸਮਝਣਾ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਹਰ ਬੰਦੇ ਨੂੰ ਪਤਾ ਕਿ ਪੰਜਾਬ ਦੇ ਵਿੱਚ ਭਾਵੇਂ ਉਹ ਹਿੰਦੂ ਆ ਭਾਵੇਂ ਸਿੱਖ ਆ, ਜਿਹੜਾ ਬੱਚੇ ਪੈਦਾ ਕਰਨ ਦੀ ਜਿਹੜੀ ਇੱਕ ਸੋਚ ਆ ਉਸ ਦੇ ਵਿੱਚ ਇਹ ਬੜੀ ਤਬਦੀਲੀ ਆਈ ਕਿ ਘੱਟ ਬੱਚੇ ਪੈਦਾ ਕਰਨ ਦਾ ਰੁਝਾਨ ਸ਼ੁਰੂ ਹੋਇਆ, ਜਿਹੜਾ ਕਿ ਸਿੱਖਾਂ ਦੇ ਪਰਿਵਾਰਾਂ 'ਚ ਵੀ ਤੇ ਹਿੰਦੂਆਂ ਦੇ ਪਰਿਵਾਰਾਂ 'ਚ ਵੀ ਲਗਭਗ ਇੱਕੋ ਜਿਹਾ ਹੀ ਆ। ਫਿਰ ਹਿੰਦੂਆਂ ਦੀ ਗਿਣਤੀ ਵੱਧ ਕਿਵੇਂ ਰਹੀ ਆ ਤੇ ਸਿੱਖਾਂ ਦੀ ਗਿਣਤੀ ਘੱਟ ਕਿਵੇਂ ਰਹੀ ਆ, ਤਾਂ ਇਹਦੇ ਪਿੱਛੇ ਬੜਾ ਲੁਕਿਆ ਹੋਇਆ ਤੱਥ ਆ। ਕਿਉਂਕਿ 1984 ਤੋਂ ਬਾਅਦ ਜਿਹੜੀ ਪੰਜਾਬ ਦੇ ਵਿੱਚ ਆਰਮਡ ਸਟਰਗਲ ਚੱਲੀ ਆਪਣੀ ਸੋਵਰੈਨਿਟੀ ਦੇ ਲਈ, ਉਸ ਤੋਂ ਬਾਅਦ ਇੰਡੀਅਨ ਸਟੇਟ ਦਾ
ਦੀ ਜਿਹੜੀ ਪੋਲਿਸੀ ਆ ਪੰਜਾਬ ਨੂੰ ਲੈ ਕੇ, ਉਹਦੇ ਵਿੱਚ ਬੜੀਆਂ ਤਬਦੀਲੀਆਂ ਆਈਆਂ, ਬੜੀਆਂ ਸ਼ਿਫਟਸ ਆਈਆਂ, ਤੇ ਉਹਦੇ ਵਿੱਚ ਇੱਕ ਇਹ ਵੀ ਪੋਲਿਸੀ ਦੇ ਵਿੱਚ ਦਾ ਹਿੱਸਾ ਸੀ ਕਿ ਪੰਜਾਬ ਦੇ ਵਿੱਚ ਸਿੱਖਾਂ ਨੂੰ ਮਾਈਨੋਰਿਟੀ ਕੀਤਾ ਜਾਵੇ, ਪੰਜਾਬ ਦੇ ਵਿੱਚ ਹਿੰਦੂਆਂ ਦੀ ਆਬਾਦੀ ਵਧਾਈ ਜਾਵੇ। ਪਰ ਉਹ ਕਿਵੇਂ ਵਧਾਈ ਜਾਵੇ? ਉਹਦੇ ਲਈ ਇੱਕ ਪੋਲਿਸੀ ਲਿਆਂਦੀ ਗਈ ਕਿ ਪੰਜਾਬ ਦੇ ਵਿੱਚ ਯੂਪੀ, ਬਿਹਾਰ, ਇਹਨਾਂ ਸੂਬਿਆਂ ਤੋਂ ਜਿਹੜੀ ਹਿੰਦੂ ਪੋਪੂਲੇਸ਼ਨ ਆ ਉਸ ਦਾ ਹੀ ਮਾਈਗ੍ਰੇਸ਼ਨ ਕਰਵਾਈ ਜਾਵੇ, ਉਸ ਦਾ ਪ੍ਰਵਾਸ ਕਰਵਾਇਆ ਜਾਵੇ, ਤੇ ਜਿਸ ਦੇ ਨਾਲ ਕਿ ਹਿੰਦੂਆਂ ਦੀ ਗਿਣਤੀ ਵਧੇ। ਇਸੇ ਕਰਕੇ ਜਿਹੜੀ ਪੰਜਾਬ ਦੇ ਵਿੱਚ ਹਿੰਦੂਆਂ ਦੀ ਗਿਣਤੀ ਵੀ ਵੱਧ ਰਹੀ ਆ, ਉਹ ਪੰਜਾਬੀ ਹਿੰਦੂਆਂ ਦੀ ਗਿਣਤੀ ਨਹੀਂ ਵੱਧ ਰਹੀ, ਉਹ ਗੈਰ ਪੰਜਾਬੀ ਹਿੰਦੂਆਂ ਦੀ ਗਿਣਤੀ ਵੱਧ ਰਹੀ ਆ, ਜਿਹੜੇ ਕਿ ਪੰਜਾਬੀ ਹਿੰਦੂਆਂ ਦੇ ਲਈ ਵੀ ਸਮੱਸਿਆ ਬਣਨੇ ਸ਼ੁਰੂ ਹੋ ਗਏ ਨੇ। ਤੇ ਖਾਸ ਕਰਕੇ ਲੁਧਿਆਣਾ ਉਹਦੀ ਵੱਡੀ ਐਗਜ਼ਾਮਪਲ ਆ, ਕਿਉਂਕਿ ਲੁਧਿਆਣਾ ਜਿਹੜਾ ਸ਼ਹਿਰ ਆ ਉਹ ਜਿਹੜੀ ਹਿੰਦੂ ਕਮਿਊਨਿਟੀ ਆ, ਪੰਜਾਬੀ ਹਿੰਦੂ ਕਮਿਊਨਿਟੀ ਆ, ਉਹ ਅਰਬਨ ਕਮਿਊਨਿਟੀ ਆ, ਜ਼ਿਆਦਾਤਰ ਸ਼ਹਿਰਾਂ 'ਚ ਰਹਿੰਦੀ ਆ। ਉਹ ਸਮੱਸਿਆਵਾਂ ਵੀ ਆਪਾਂ ਫੇਰ ਵਿਚਾਰ ਕਰਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਪਰ ਅੱਜ ਜਿਹੜੇ ਤੱਥ ਤੇ ਮੈਂ ਤੁਹਾਨੂੰ ਲਿਆਉਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਪੰਜਾਬੀ ਹਿੰਦੂ ਤੇ ਸਿੱਖ ਇਹਨਾਂ ਦੋਵਾਂ ਦੀ ਆਬਾਦੀ ਜਿਹੜੀ ਆ ਉਹ ਘਟ ਰਹੀ ਆ, ਪਰ ਗੈਰ ਪੰਜਾਬੀ ਜਿਹੜੇ ਹਿੰਦੂ ਨੇ ਉਹਨਾਂ ਦੀ ਆਬਾਦੀ ਲਗਾਤਾਰ ਵਧਾਈ ਜਾ ਰਹੀ ਹੈ। ਇੱਕ ਪੋਲਿਸੀ ਦੇ ਤਹਿਤ ਪੰਜਾਬ ਦੇ ਕਲਚਰ ਨੂੰ, ਪੰਜਾਬ ਦੀ ਲੈਂਗੁਏਜ ਨੂੰ, ਪੰਜਾਬ ਦੀਆਂ ਟ੍ਰੈਡੀਸ਼ਨਸ ਨੂੰ, ਪੰਜਾਬ ਦੀ ਹਿਸਟਰੀ ਨੂੰ, ਪੰਜਾਬ ਦੀ ਸਾਰੀ ਆਈਡੈਂਟੀਟੀ ਨੂੰ ਡਿਲੂਟ ਕਰਨ ਦੇ ਲਈ, ਖਤਮ ਕਰਨ ਦੇ ਲਈ ਇੱਕ ਸਾਜ਼ਿਸ਼ ਪੰਜਾਬ ਦੇ ਖਿਲਾਫ ਰਚੀ ਜਾ ਰਹੀ ਆ। ਤੇ ਲਗਾਤਾਰ ਹੁਣ 3 ਦਹਾਕਿਆਂ ਦੇ ਅੰਕੜੇ ਅਸੀਂ ਇਹ ਦੇਖੇ ਨੇ, ਪਰ ਜਿਹੜਾ ਹੁਣ ਪ੍ਰੈਜ਼ੈਂਟ ਸੈਂਸਸ ਆ ਉਹ ਸ਼ਾਇਦ ਇਸ ਤੋਂ ਵੀ ਖਤਰਨਾਕ ਅੰਕੜੇ ਤੁਹਾਡੇ ਸਾਹਮਣੇ ਪੇਸ਼ ਕਰੇ, ਤੇ ਉਹ ਇਸ ਪੱਧਰ ਤੱਕ ਖਤਰਨਾਕ ਹੋਣਗੇ ਕਿ ਫਿਰ ਪੰਜਾਬੀ ਸ਼ਾਇਦ ਇਹ ਗੱਲ ਸੋਚਣਗੇ ਕਿ ਹੁਣ ਪੰਜਾਬ ਸਾਡੇ ਹੱਥ ਨਹੀਂ ਰਿਹਾ, ਤੇ ਪੰਜਾਬ ਦੀ ਸਿਆਸਤ ਉਸ ਦਾ ਕੋਈ ਮੁੱਦਾ ਹੀ ਨਹੀਂ, ਪੰਜਾਬ ਦੀ ਸਿਆਸਤ ਦਾ ਕੋਈ ਮਸਲਾ ਨਹੀਂ। ਪੰਜਾਬ ਦੀ ਸਿਆਸਤ ਨੇ ਆਪਣੇ ਸਾਰੇ ਹੱਕ ਇੱਕ ਇੱਕ ਕਰਕੇ ਗਵਾਏ ਨੇ, ਕੋਈ ਹੱਕ ਪੰਜਾਬ ਨੂੰ ਅੱਜ ਤੱਕ ਨਹੀਂ ਦਿਵਾਇਆ, ਭਾਵੇਂ ਉਹ ਬਾਦਲ ਦਲ ਦੀ ਸਰਕਾਰ ਰਹੀ ਹੋਵੇ, ਬਾਦਲ ਦਲ ਭਾਜਪਾ ਦੀ ਸਰਕਾਰ ਰਹੀ ਹੋਵੇ, ਕਾਂਗਰਸੀਆਂ ਦੀ ਸਰਕਾਰ ਰਹੀ ਹੋਵੇ, ਜਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ। ਕਿਸੇ ਸਰਕਾਰ ਦਾ ਧਿਆਨ ਪੰਜਾਬ ਦੀ ਆਈਡੈਂਟੀਟੀ, ਪੰਜਾਬ ਦੇ ਹੱਕ, ਪੰਜਾਬ ਦੀ ਪਛਾਣ ਵੱਲ ਨਹੀਂ ਆ, ਤੇ ਲਗਾਤਾਰ ਫੈਸਿਲੀਟੇਟ ਕੀਤਾ ਜਾ ਰਿਹਾ ਸਾਰੀਆਂ ਸਰਕਾਰਾਂ ਵੱਲੋਂ ਜਿਹੜੇ ਗੈਰ ਪੰਜਾਬੀ ਭਾਰਤੀ ਪੰਜਾਬ ਦੇ ਵਿੱਚ ਆ ਰਹੇ ਨੇ। ਤੇ ਜਿਸ ਦੀ ਵੱਡੀ ਐਗਜ਼ਾਮਪਲ ਚੰਡੀਗੜ੍ਹ ਦੀ ਜਿਹੜੀ ਡੈਮੋਗ੍ਰਾਫੀ ਆ ਉਹ ਜਿਵੇਂ ਬਦਲੀ ਗਈ ਆ, ਜਿਹਦੇ ਵਿੱਚ ਇੱਕ ਵੱਡੀ ਪੋਲਿਸੀ ਲਿਆਂਦੀ ਗਈ ਕਿ ਚੰਡੀਗੜ੍ਹ ਦੇ ਨਾਲ ਜਿਹੜੀ ਪੈਰੀਫੇਰੀ, ਚੰਡੀਗੜ੍ਹ ਦੀ ਪੈਰੀਫੇਰੀ ਆ, ਬਾਹਰਲਾ ਇਲਾਕਾ ਆਪਾਂ ਜਿਹਨੂੰ ਫਿਰਨੀ ਵੀ ਕਹਿ ਦਿੰਦੇ ਆ, ਕਿ ਉਹਦੇ ਉੱਤੇ ਜਿਹੜੇ ਪਿੰਡ ਵਸਦੇ ਸੀ, ਕਿਉਂਕਿ ਚੰਡੀਗੜ੍ਹ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਬਣਿਆ ਸ਼ਹਿਰ ਸੀ, ਪੰਜਾਬ ਦੀ ਰਾਜਧਾਨੀ ਸੀ, ਤੇ ਉਸ ਦੀ ਪੈਰੀਫੇਰੀ ਤੇ ਅਜੇ ਵੀ ਬੜੇ ਪਿੰਡ ਸੀ ਜਿਹੜੇ ਕਿ ਸਿੱਖ ਕਿਸਾਨਾਂ ਦੇ ਸੀ, ਜਿਵੇਂ ਧਨਾਸ ਤੇ ਹੋਰ ਬੜੇ ਪਿੰਡ ਜਿਹੜੇ ਆ, ਉਹ ਸਾਰੇ ਪਿੰਡਾਂ ਦੀ ਜਿਹੜੀ ਖੇਤੀ ਵਾਲੀ ਜ਼ਮੀਨ ਸੀ ਉਹਨੂੰ ਗ੍ਰੀਨ ਬੈਲਟ ਦੇ ਵਿੱਚ ਸਰਕਾਰ ਨੇ ਰੱਖਿਆ, ਤੇ ਉੱਥੇ ਇਹ ਨਿਯਮ ਲਾਗੂ ਕੀਤਾ ਕਿ ਕੋਈ ਕਿਸਾਨ ਵੀ ਜਿਹੜਾ ਆ ਆਪਣੀ ਉਸ ਜ਼ਮੀਨ ਦੇ ਵਿੱਚ ਵੀ ਕੋਈ ਕੰਸਟਰਕਸ਼ਨ ਨਹੀਂ ਕਰ ਸਕਦਾ, ਭਾਵ ਜੇ ਕਿਸੇ ਨੇ ਆਪਣੇ ਡੰਗਰ ਬੱਚੇ ਦੇ ਲਈ ਵੀ ਕੋਈ ਟੀਨ ਛੱਤ ਪਾਉਣੀ ਹੈ ਤਾਂ ਉਹ ਵੀ ਨਹੀਂ ਪਾ ਸਕਦਾ ਸੀ। ਪਰ ਸਰਕਾਰ ਨੇ ਉਸੇ ਜ਼ਮੀਨ ਨੂੰ ਅਕਵਾਇਰ ਕਰਕੇ ਉਹਨਾਂ ਕਿਸਾਨਾਂ ਤੋਂ, ਤੇ ਉੱਥੇ ਅੱਜ ਤੁਸੀਂ ਜਾ ਕੇ ਦੇਖੋ ਧਨਾਸ ਦੇ ਵਿੱਚ, ਮਲੋਇਆ ਦੇ ਵਿੱਚ, ਉੱਥੇ ਕਈ ਮੰਜ਼ਲੀਆਂ ਇਮਾਰਤਾਂ ਜਿਹੜੀਆਂ ਨੇ ਉਹ ਬਣਾਈਆਂ, ਇੱਕ ਕਮਰਿਆਂ ਦੇ ਫਲੈਟ, ਇੱਕ ਕਮਰੇ ਦਾ ਫਲੈਟ ਬਣਾਇਆ। ਉਹ ਕਿਹਨਾਂ ਦੇ ਲਈ? ਕਿ ਜਿਹੜੇ ਪ੍ਰਵਾਸੀ, ਜਿਹੜੇ ਗੈਰ ਪੰਜਾਬੀ ਭਾਰਤੀ ਨੇ, ਜਿਹੜੇ ਪਹਿਲਾਂ ਜਿਨ੍ਹਾਂ ਨੂੰ ਸੱਦਿਆ ਗਿਆ ਚੰਡੀਗੜ੍ਹ ਦੇ ਵਿੱਚ ਜਾਂ ਹੋਰ ਥਾਵਾਂ 'ਤੇ, ਝੁੰਗੀਆਂ ਪਾ ਕੇ ਉਹਨਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਜ਼ਮੀਨਾਂ ਦੇ ਵਿੱਚ, ਕੋਈ ਰੋਕ ਟੋਕ ਨਹੀਂ, ਝੁੰਗੀਆਂ ਪਾ ਕੇ ਬੈਠੇ, ਤੇ ਫਿਰ ਕੁਝ ਸਾਲਾਂ ਦੇ ਬਾਅਦ ਉਹਨਾਂ ਨੂੰ ਇੱਕ ਕਮਰਿਆਂ ਦਾ ਉਹ ਫਲੈਟ ਦੇ ਦਿੱਤਾ ਗਿਆ। ਤੇ ਹੁਣ ਉਸ ਨੇ ਕੀਤਾ ਕਿ ਉਸ ਨੇ ਇੱਕ, ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਇੱਕ ਭੇਡ ਚਾਲ ਹੁੰਦੀ ਆ, ਜਾਂ ਕਿਸੇ ਨੂੰ ਉਤਸ਼ਾਹਿਤ ਕਰਨਾ ਕਿ ਤੁਸੀਂ ਹੋਰ ਆਓ। ਹੁਣ ਯੂਪੀ, ਬਿਹਾਰ ਦੇ ਵਿੱਚ ਕਹਿੰਦੇ ਆ ਕਿ ਆਮ ਗੱਲ ਆ ਕਿ ਚੰਡੀਗੜ੍ਹ ਜਾਓ, ਚੰਡੀਗੜ੍ਹ ਸਰਕਾਰੀ ਜ਼ਮੀਨ 'ਤੇ ਝੁੰਗੀ ਪਾਓ, ਅਤੇ ਉਸ ਤੋਂ ਬਾਅਦ ਸਰਕਾਰ ਤੁਹਾਨੂੰ ਉੱਥੇ ਫਲੈਟ ਦੀਆਂ ਚਾਬੀਆਂ ਦੇ ਦੇਵੇਗੀ। ਅਤੇ ਫਲੈਟ ਚੰਡੀਗੜ੍ਹ ਦੇ ਵਿੱਚ ਅੱਜ ਪ੍ਰੋਪਰਟੀ ਦੀ ਕੀਮਤ ਕੀ ਆ, ਅਤੇ ਉੱਥੇ ਕਿਸੇ ਨੂੰ ਫਲੈਟ ਮਿਲ ਜੇ ਤਾਂ ਹੋਰ ਕੀ ਚਾਹੀਦਾ। ਤਾਂ ਪੰਜਾਬ ਦੇ ਵਿੱਚ ਜਿਹੜੀ ਡੈਮੋਗ੍ਰਾਫੀ ਪੰਜਾਬ ਦੀ ਹੈ, ਇਸੇ ਤਰ੍ਹਾਂ ਪੰਜਾਬ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਸਰਕਾਰ ਇਹ ਯੋਜਨਾ ਲੈ ਕੇ ਆਈ ਹੈ ਕਿ ਜਿਹੜੇ ਝੁੰਗੀਆਂ ਝੋਪੜੀਆਂ ਦੇ ਵਿੱਚ ਗੈਰ ਪੰਜਾਬੀ ਭਾਰਤੀ ਰਹਿੰਦੇ ਨੇ, ਉਹਨਾਂ ਦੇ ਲਈ ਇਸ ਤਰ੍ਹਾਂ ਦੇ ਫਲੈਟ, ਇਸ ਤਰ੍ਹਾਂ ਦੇ ਘਰ ਬਣਾ ਕੇ ਜਿਹੜੇ ਆ ਉਹ ਦਿੱਤੇ ਜਾ ਰਹੇ ਆ, ਅਤੇ ਉਹਨਾਂ ਨੂੰ ਪੰਜਾਬ ਦੇ ਪੱਕੇ ਵਾਸੀ ਬਣਾਇਆ ਜਾ ਰਿਹਾ। ਤੇ ਜਿਸ ਦੇ ਨਾਲ ਪੰਜਾਬ ਦੀ ਡੈਮੋਗ੍ਰਾਫੀ ਦਾ ਕ੍ਰਾਈਸਿਸ ਹੋਣਾ ਤਾਂ ਲਾਜ਼ਮੀ ਸੀ, ਜੋ ਅੱਜ ਅਸੀਂ ਫੇਸ ਕਰ ਰਹੇ ਹਾਂ, ਤੇ ਜਿਸ ਦੇ ਰਿਐਕਸ਼ਨ ਵਜੋਂ ਹੀ ਜਿਹੜਾ ਆ ਇਹ ਸਾਰਾ ਵਿਰੋਧ ਪੰਜਾਬ ਦੇ ਵਿੱਚੋਂ ਖੜਾ ਹੋਇਆ। ਤੇ ਇਹ ਗੱਲ ਹੁਣ ਇਕੱਲੀ ਇਹ ਨਹੀਂ ਰਹੀ ਕਿ ਕੋਈ ਇੱਥੇ ਪੈਸੇ ਕਮਾਉਣ ਲਈ ਆਉਂਦਾ ਪੰਜਾਬ ਦੇ ਵਿੱਚ, ਜਾਂ ਫਿਰ ਪੰਜਾਬ ਦੇ ਵਿੱਚ ਕੋਈ ਲੇਬਰ ਕਰਨ ਦੇ ਲਈ ਆਉਂਦਾ। ਮਸਲਾ ਇਹ ਹੈ ਕਿ ਇੱਕ ਪੋਲੀਟੀਕਲ
ਆਈਡੀਆ ਇੱਕ ਪੋਲੀਟੀਕਲ ਪ੍ਰੋਜੈਕਟ ਆ ਜਿਹੜਾ ਪੰਜਾਬ ਦੀ ਆਇਡੈਂਟੀਟੀ ਨੂੰ ਡਿਲੂਟ ਕਰਨ ਦਾ, ਜਿਸ ਦਾ ਇਹ ਸਾਰੇ ਲੋਕ ਹਿੱਸਾ ਬਣੇ ਹੋਏ ਨੇ, ਕੋਈ ਚਾਹੁੰਦਿਆਂ ਹੋਇਆ ਵੀ, ਕੋਈ ਨਾ ਚਾਹੁੰਦਿਆਂ। ਹੋ ਸਕਦਾ ਇਹਨਾਂ ਨੂੰ ਨਾ ਪਤਾ ਹੋਵੇ ਪਰ ਹਿੱਸਾ ਨੇ, ਕਿਉਂਕਿ ਜਿਹੜੀ ਭਾਰਤੀ ਸਿਆਸਤ ਇਹਨਾਂ ਨੂੰ ਇੱਥੇ ਲਿਆ ਰਹੀ ਆ ਉਸ ਨੂੰ ਪਤਾ ਆ ਕਿ ਅਖੀਰ ਦੇ ਵਿੱਚ ਜਿਹੜੇ ਲੋਕ ਇੱਥੇ ਪੰਜਾਬ 'ਚ ਵਸਾਏ ਜਾ ਰਹੇ ਨੇ ਗੈਰ ਪੰਜਾਬੀ, ਇਹ ਪੰਜਾਬ ਵੱਲ ਪਿੱਠ ਕਰਕੇ ਦਿੱਲੀ ਵੱਲ ਹੀ ਭੁਗਤਣਗੇ। ਤੇ ਇਸੇ ਲਈ ਇਸ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਵਾਸ ਕਰਵਾਇਆ ਜਾ ਰਿਹਾ। ਤੇ ਅਗਲੀ ਗੱਲ ਜਿਹੜੀ ਆਰਥਿਕਤਾ ਨੂੰ ਲੈ ਕੇ ਆ, ਉਹ ਅਸੀਂ ਇਹ ਗੱਲ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਜਿਵੇਂ ਇਹ ਵੱਡੀ ਗਿਣਤੀ ਦੇ ਵਿੱਚ ਲੇਬਰ ਇਹਨਾਂ ਗਰੀਬ ਸੂਬਿਆਂ ਤੋਂ ਪੰਜਾਬ 'ਚ ਆ ਰਹੀ ਆ, ਤਾਂ ਉਸ ਨੇ ਜਿਹੜਾ ਇੱਕ ਪੰਜਾਬ ਦਾ ਅਸੀਂ ਕਹਿ ਸਕਦੇ ਹਾਂ ਕਿ ਲੇਬਰ ਰੇਟ ਜਿਹੜਾ ਹੁੰਦਾ ਆ, ਕਿਸੇ ਵੀ ਕੰਮ ਦੀ ਜਿਹੜੀ ਤਨਖਾਹ ਹੁੰਦੀ ਆ ਉਸ ਦੇ ਵਿੱਚ ਵੀ ਬਹੁਤ ਘਾਟਾ ਪਾਇਆ ਆ, ਕਿ ਬਹੁਤ ਨੀਵੇਂ ਪੱਧਰ 'ਤੇ ਉਸ ਨੂੰ ਲੈ ਆਏ ਆ, ਜਿਹਦੇ ਕਰਕੇ ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਪੜ੍ਹਾਈਆਂ 'ਤੇ ਵੱਧ ਖਰਚ ਕਰਦੇ ਆ, ਤੇ ਜਦੋਂ ਨੌਕਰੀ ਦਾ ਸਮਾਂ ਆਉਂਦਾ ਆ ਤਾਂ ਉਹਨਾਂ ਨੂੰ ਕੰਮਕਾਰ ਨਹੀਂ ਦਿੱਤਾ ਜਾਂਦਾ, ਕਿਉਂਕਿ ਤਨਖਾਹਾਂ ਬਹੁਤ ਘੱਟ ਹੁੰਦੀਆਂ ਨੇ ਤੇ ਉਸ ਤਨਖਾਹ ਦੇ ਵਿੱਚ ਪੰਜਾਬੀ ਨੌਜਵਾਨ ਜਿਹੜੇ ਆ ਉਹ ਗੁਜ਼ਾਰਾ ਨਹੀਂ ਕਰ ਸਕਦੇ, ਉਹਨਾਂ ਦੇ ਪਰਿਵਾਰ ਨਹੀਂ ਚੱਲ ਸਕਦੇ ਹੁੰਦੇ। ਪਰ ਇੰਡਸਟਰੀ ਨੂੰ, ਮਾਰਕੀਟ ਨੂੰ ਜਿਹੜੀ ਸਸਤੀ ਲੇਬਰ ਆ ਉਹ ਇਹਨਾਂ ਗੈਰ ਪੰਜਾਬੀ ਭਾਰਤੀਆਂ ਦੇ ਰੂਪ ਦੇ ਵਿੱਚ ਉਹ ਮਿਲ ਜਾਂਦੀ ਹੈ, ਜਿਹਦੇ ਕਰਕੇ ਉਹਨਾਂ ਦਾ ਕੰਮ ਨਹੀਂ ਰੁਕਦਾ ਤੇ ਜਿਹੜੇ ਪੰਜਾਬੀ ਨੌਜਵਾਨ ਨੇ ਉਹ ਪੰਜਾਬ ਦੇ ਵਿੱਚ ਜਿੰਨਾ ਕੁ ਵੀ ਕੰਮਕਾਰ ਹੈਗਾ ਆ ਉਸ ਤੋਂ ਵੀ ਵਿਰਵੇ ਹੋ ਜਾਂਦੇ ਨੇ। ਤਾਂ ਇਹ ਬੜੇ ਕ੍ਰਾਈਸਿਸ ਨੇ, ਜਿਹੜੇ ਡੈਮੋਗ੍ਰਾਫਿਕ ਕ੍ਰਾਈਸਿਸ ਵੀ ਹੈ, ਇਕਨੋਮਿਕਲ ਕ੍ਰਾਈਸਿਸ ਵੀ ਹੈ, ਜਿਹੜੇ ਪੰਜਾਬ ਇਸ ਅਨਚੈੱਕਡ ਜਿਹੜੀ ਇਮੀਗ੍ਰੇਸ਼ਨ ਆ ਪੰਜਾਬ ਦੇ ਵਿੱਚ ਗੈਰ ਪੰਜਾਬੀ ਭਾਰਤੀਆਂ ਦੀ, ਉਹਦੇ ਕਰਕੇ ਫੇਸ ਕਰ ਰਿਹਾ। ਤੇ ਜਿਹੜੇ ਲੋਕ ਵਿਰੋਧ ਵੀ ਕਰ ਰਹੇ ਨੇ ਕਿ ਪ੍ਰਵਾਸੀਆਂ ਦੀ ਆਮਦ 'ਤੇ ਨਹੀਂ ਬੋਲਣਾ ਚਾਹੀਦਾ, ਉਹਨਾਂ ਨੂੰ ਇਹ ਚਾਹੀਦਾ ਹੈ ਕਿ ਉਹ ਫੈਕਟਸ ਨੂੰ ਦੇਖਣ, ਤੱਥਾਂ ਨੂੰ ਦੇਖਣ, ਤੇ ਇਹ ਮਸਲਾ ਕਿਸੇ ਦੇ ਹੱਕ ਦੇ ਉੱਤੇ ਡਾਕਾ ਨਹੀਂ, ਕਿਉਂਕਿ ਸਾਰੀ ਦੁਨੀਆ ਦੇ ਵਿੱਚ ਇਹ ਨਿਯਮ ਨੇ ਕਿ ਹਰ ਇੱਕ ਕੌਮ ਨੂੰ ਆਪਣਾ ਕੋਈ ਨਾ ਕੋਈ ਖਿੱਤਾ, ਹਰ ਇੱਕ ਕਲਚਰ ਨੂੰ ਇੱਕ ਖਿੱਤਾ ਚਾਹੀਦਾ, ਤੇ ਉਹਦੀ ਪ੍ਰੋਟੈਕਸ਼ਨ ਕਰਨ ਦਾ ਉਸ ਖਿੱਤੇ ਦੀ, ਆਪਣੇ ਉਸ ਕਲਚਰ ਦੀ ਹਰ ਇੱਕ ਕੌਮ ਨੂੰ, ਹਰ ਇੱਕ ਭਾਈਚਾਰੇ ਨੂੰ ਰਾਈਟ ਵੀ ਆ। ਤੇ ਪੰਜਾਬ ਨੂੰ ਵੀ ਉਹ ਰਾਈਟ ਆ ਕਿ ਉਹ ਪੰਜਾਬ ਦੇ ਕਲਚਰ ਨੂੰ, ਪੰਜਾਬ ਦੀ ਆਈਡੈਂਟੀਟੀ ਨੂੰ, ਇਸ ਜਿਹੜੀ ਇਹ ਅਨਚੈੱਕਡ ਇਮੀਗ੍ਰੇਸ਼ਨ ਪੰਜਾਬ 'ਚ ਹੋ ਰਹੀ ਆ ਉਸ ਤੋਂ ਬਚਾਵੇ, ਤੇ ਉਸ ਲਈ ਪੰਜਾਬ ਦੇ ਲੋਕਾਂ ਦਾ ਬੋਲਣਾ ਬਿਲਕੁਲ ਜਾਇਜ਼ ਹੈ। ਤੇ ਅੱਜ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਇਹਨਾਂ ਦੋ ਮੁੱਦਿਆਂ ਦੇ ਉੱਤੇ ਅਸੀਂ ਗੱਲਬਾਤ ਕੀਤੀ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਇਹ ਪ੍ਰੋਗਰਾਮ ਆ ਇਸ ਨੂੰ ਹੋਰ ਤੱਥਾਂ ਦੇ ਨਾਲ, ਹੋਰ ਜਾਣਕਾਰੀ ਭਰਪੂਰ ਤੁਹਾਡੇ ਲਈ ਬਣਾਇਆ ਜਾਵੇ। ਲਗਾਤਾਰ ਅਸੀਂ ਕੋਸ਼ਿਸ਼ ਨੂੰ ਜਾਰੀ ਰੱਖਾਂਗੇ ਤੇ ਅਗਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਪ੍ਰੋਗਰਾਮ ਦਾ ਜਿਹੜਾ ਸਰੂਪ ਆ ਉਹ ਬਿਲਕੁਲ ਅਸੀਂ ਤੁਹਾਡੇ ਅਨੁਕੂਲ, ਜਿਸ ਦੇ ਨਾਲ ਕਿ ਤੁਹਾਨੂੰ ਵਧੇਰੇ ਜਾਣਕਾਰੀ ਤੇ ਮੁੱਦਿਆਂ ਦੀ ਵਧੇਰੇ ਸਮਝ ਜਿਹੜੀ ਆ ਉਹ ਮਿਲ ਸਕੇ, ਉਸ ਅਨੁਕੂਲ ਬਣਾਵਾਂਗੇ। ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਸਾਡਾ ਇਹ ਪ੍ਰੋਗਰਾਮ ਜ਼ਰੂਰ ਦੇਖੋਗੇ, ਤਾਂ ਕਿ ਅਸੀਂ ਪੰਜਾਬ ਦੇ ਚੰਗੇ ਭਵਿੱਖ ਦੇ ਲਈ ਜਾਣਕਾਰੀ ਸਾਂਝੀ ਕਰ ਸਕੀਏ ਤੇ ਪੰਜਾਬ ਦੇ ਚੰਗੇ ਭਵਿੱਖ ਲਈ ਜਿਹੜਾ ਆ ਕਦਮ ਪੁੱਟ ਸਕੀਏ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ੍ਹ ਨਵੇਂ ਮੁੱਦੇ ਦੇ ਨਾਲ ਤੁਹਾਡੇ ਅੱਗੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।